नंबर 408 272 2500 4082722500। ओबामा केयर कवर्ड कैलीफोर्निया ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਇਸ ਟਾਈਮ ਆ ਚੁੱਕਾ ਆ। ਉਸ ਦੇ ਬਾਰੇ ਜੇ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਰੀਨਿਊਅਲਸ ਕਰਵਾਉਣਾ ਚਾਹੁੰਦੇ ਹੋ ਜਾਂ ਨਵੀਂ ਐਪਲੀਕੇਸ਼ਨ ਭਰਨਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਟੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਸਟਾਰਟ ਕਰੀਏ। ਜਿਸ ਤਰ੍ਹਾਂ ਆਪਾਂ ਕੱਲ ਦੱਸਿਆ ਵੀ ਸੀ, ਅੱਜ ਆਪਾਂ ਇੱਕ ਪ੍ਰੋਪੋਜੀਸ਼ਨ ਜਿਹੜੀ ਆ 22 ਉਹਦੇ ਤੇ ਡਿਸਕਸ ਕਰਾਂਗੇ ਲੇਟਰ ਔਨ ਬਾਅਦ ਦੇ ਵਿੱਚ ਪ੍ਰੋਗਰਾਮ 'ਚ। ਬਹੁਤ ਹੀ ਇੰਪੋਰਟੈਂਟ ਇਹ ਪ੍ਰੋਪੋਜੀਸ਼ਨ ਆ, ਖਾਸ ਕਰਕੇ ਜਿਹੜੇ ਲੋਕ ਊਬਰ, ਲਿਫਟ, ਡੋਰਡੈਸ਼ ਇਹਨਾਂ ਕੰਪਨੀਆਂ ਲਈ ਕੰਮ ਕਰਦੇ ਤੇ ਨਾਲ ਦੀ ਨਾਲ ਜਿਨ੍ਹਾਂ ਨੂੰ ਯੂਜ਼ ਕਰਦੇ ਆ, ਉਹ ਆਪਾਂ ਡਿਟੇਲ 'ਚ ਬਾਅਦ ਦੇ ਵਿੱਚ ਡਿਸਕਸ ਕਰਾਂਗੇ। ਤੇ ਅੱਜ ਦੀਆਂ ਜੇ ਖਬਰਾਂ ਵੱਲ ਆਈਏ, ਸਭ ਤੋਂ ਪਹਿਲੀ ਖਬਰ ਇਹ ਆ ਰਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵਾਈਟ ਹਾਊਸ ਦੇ ਵਿੱਚ ਵਾਪਸ ਪਹੁੰਚ ਗਏ ਆ ਹਸਪਤਾਲ ਤੋਂ ਬਾਅਦ। ਤੇ ਇਹ ਵੀ ਪਤਾ ਲੱਗ ਰਿਹਾ ਵੀ ਥੋੜ੍ਹਾ ਜਿਹਾ ਉਹਨਾਂ ਨੂੰ ਜਿਹੜੀ ਆ ਸਾਹ ਲੈਣ ਦੀ ਪ੍ਰੋਬਲਮ ਆਉਂਦੀ ਸੀ। ਤੇ ਜਿਹੜਾ ਵਾਈਟ ਹਾਊਸ ਦਾ ਉਹ ਹਿੱਸਾ ਆ, ਉਹ ਵੀ ਕਹਿੰਦੇ ਹੁਣ ਇੱਕ ਤਰ੍ਹਾਂ ਦੇ ਨਾਲ ਗੋਸਟ ਟਾਊਨ ਹੀ ਬਣਿਆ ਹੋਇਆ ਆ। ਸੋ ਇੰਨੀ ਉੱਥੇ ਜਿਹੜੀ ਆ ਪ੍ਰੈਜੈਂਸ ਲੋਕਾਂ ਦੀ ਹੈ ਨਹੀਂ, ਕਿਉਂਕਿ ਉਹ ਹਜੇ 10 ਦਿਨ ਉਹਨਾਂ ਨੂੰ ਕੁਆਰੰਟਾਈਨ ਕਰਨਾ ਪੈਣਾ ਆ। ਸੋ ਲੋਕ ਜਿਹੜੇ ਉਹਨਾਂ ਦੇ ਲਾਗੇ ਦੇ ਆ ਉਹ ਪਰਸਨਲੀ ਮਿਲਣ ਤੋਂ ਜਿਹੜੇ ਝਿਜਕ ਰਹੇ ਹੈਗੇ ਆ। ਜੀ ਕੱਲ੍ਹ ਰਾਸ਼ਟਰਪਤੀ ਟਰੰਪ ਦੀ ਕਾਫੀ ਆਲੋਚਨਾ ਜਿਹੜੀ ਹੋਈ ਜਦੋਂ ਉਹਨਾਂ ਨੇ ਵਾਈਟ ਹਾਊਸ 'ਚ ਆ ਕੇ ਮਾਸਕ ਵਗੈਰਾ ਜਿਹੜਾ ਉਹ ਲਾ ਕੇ ਉਹ ਸਾਰਾ ਕੁਛ ਕੀਤਾ। ਸਾਰੇ ਜਾਣੇ ਖਾਸ ਕਰਕੇ ਸਾਇੰਸਦਾਨ ਅਤੇ ਬਾਕੀ ਵੀ ਕਹਿ ਰਹੇ ਸੀਗੇ ਵੀ ਜਦੋਂ ਤੁਹਾਨੂੰ ਪਤਾ ਹੈ ਵੀ ਇੰਨੀ ਗੰਭੀਰ ਤੁਹਾਨੂੰ ਬਿਮਾਰੀ ਹੈ, ਤੁਹਾਨੂੰ ਇੱਦਾਂ ਦਾ ਇਰਰਿਸਪੋਂਸੀਬਿਲਿਟੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਸੀਗੀ। ਲੋਕਾਂ ਦਾ ਜਿਹੜਾ ਆ ਉਹ ਸਿਹਤ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਆ। ਸੋ ਕੱਲ੍ਹ ਵੀ ਕਈ ਡਾਕਟਰਾਂ ਨੇ ਕਿਹਾ ਸੀਗਾ ਵੀ ਰਾਸ਼ਟਰਪਤੀ ਟਰੰਪ ਵਾਪਸ ਤਾਂ ਆ ਗਏ ਨੇ, ਪਰ ਅਜੇ ਵੀ ਖਤਰੇ ਤੋਂ ਪੂਰੀ ਤਰ੍ਹਾਂ ਜਿਹੜਾ ਉਹ ਬਾਹਰ ਨਹੀਂ ਹੈ, ਕਿਉਂਕਿ 3 ਦਿਨ ਹੀ ਜਿਹੜਾ ਆ ਉਹਨਾਂ ਨੇ ਜਿਹੜਾ ਇਲਾਜ ਕਰਾ ਕੇ ਅਤੇ ਫਿਰ ਉਹਨਾਂ ਦਾ ਜੀਅ ਕੀਤਾ ਵੀ ਨਹੀਂ ਹੁਣ ਆਪਾਂ ਜਿਹੜਾ ਉਹ ਵਾਪਸ ਜਿਹੜਾ ਉਹ ਆ ਜਾਣਾ ਚਾਹੀਦਾ ਆ। ਸੋ ਧਿਆਨ ਰੱਖਣ ਦੀ ਜ਼ਰੂਰਤ ਆ, ਸਿਹਤ ਵੱਲ ਨੂੰ ਥੋੜ੍ਹਾ ਜਿਹਾ ਉਹ ਧਿਆਨ ਦੇਣ। ਨੋ ਡਾਊਟ ਆਪਾਂ ਦੇਖਿਆ ਆ ਵੀ ਉਹ ਕਹਿੰਦੇ ਆ ਵੀ ਮੈਂ ਹੁਣ 20 ਸਾਲ ਆਪਣੇ ਆਪ ਨੂੰ ਜਵਾਨ ਮਹਿਸੂਸ ਕਰਦਾ ਹਾਂ। ਅਤੇ ਪਰ ਕਿਉਂਕਿ ਆਪਾਂ ਦੇਖਿਆ ਵੀ ਇਹ ਜਿਹੜੀ ਕੋਵਿਡ ਆ ਇਸ ਨੇ ਜਿਹੜੀ ਜ਼ਿਆਦੀ ਉਮਰ ਦੇ ਲੋਕਾਂ ਦੇ ਉੱਤੇ ਜ਼ਿਆਦਾ ਕਹਿਰ ਢਾਇਆ ਆ। ਅਤੇ ਰਾਸ਼ਟਰਪਤੀ ਟਰੰਪ ਦੀ ਖੁਦ ਦੀ ਉਮਰ ਜਿਹੜੀ 74 ਸਾਲ ਜਿਹੜੀ ਆ ਉਹ ਦੱਸੀ ਜਾਂਦੀ ਆ। ਸੋ ਜ਼ਰੂਰ ਉਹਨਾਂ ਨੂੰ ਆਪਣੀ ਸਿਹਤ ਵੱਲ ਨੂੰ ਜਿਹੜਾ ਥੋੜ੍ਹਾ ਧਿਆਨ ਦੇਣਾ ਚਾਹੀਦਾ ਆ। ਆਪਣੀ ਦੇ ਨਾਲ ਜਿਹੜੇ ਇਰਦ ਗਿਰਦ ਉਹਨਾਂ ਦੇ ਲੋਕ ਆ ਉਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਜਿਹੜਾ ਖਤਰੇ 'ਚ ਨਹੀਂ ਪਾਉਣਾ ਚਾਹੀਦਾ, ਕਿਉਂਕਿ ਹਰ ਇੱਕ ਨੂੰ ਜਿਹੜੀ ਫੈਸਿਲਿਟੀ ਪ੍ਰੈਜ਼ੀਡੈਂਟ ਦੇ ਕੋਲ ਆ ਉਹ ਮੇਰੇ ਕੋਲ ਨਹੀਂ, ਉਹ ਹਰਜੋਤ ਸਿੰਘ ਕੋਲ ਨਹੀਂ, ਹੋਰ ਕਿਸੇ ਦੇ ਕੋਲ ਨਹੀਂ ਆ। ਉਹ ਘਰ ਉਹਨਾਂ ਦੇ ਵਾਈਟ ਹਾਊਸ ਦੇ ਵਿੱਚ ਵੀ ਬਹੁਤ ਜ਼ਬਰਦਸਤ ਜਿਹੜਾ ਇਲਾਜ ਦਾ ਜ਼ਰੀਆ ਆ। ਫਿਰ ਉਹਨਾਂ ਦੇ ਕੋਲ ਪੂਰੀ ਅਮਰੀਕਾ ਦੀ ਟੌਪ ਨੌਚ ਜਿਹੜੀ ਕਹਿ ਲਓ ਵੀ ਉਹ ਡਾਕਟਰਾਂ ਦੀ ਟੀਮ ਜਿਹੜੀ ਹੈਗੀ ਆ। ਜੇ ਰੱਬ ਨਾ ਕਰੇ ਕੁਛ ਪ੍ਰੋਬਲਮ ਆਉਂਦੀ ਤਾਂ ਝਟਪਟ ਉਹਨਾਂ ਨੂੰ ਹੈਲੀਕਾਪਟਰ ਤੋਂ ਜਿਹੜਾ ਉਹ ਬਿਠਾ ਕੇ ਅਤੇ ਉਸ ਤੋਂ ਵੀ ਵਧੀਆ ਜਿਹੜੇ ਹਸਪਤਾਲ ਦੇ ਵਿੱਚ ਜਿਹੜਾ ਉਹ ਲੈ ਕੇ ਉੱਥੇ ਇਲਾਜ ਜਿਹੜਾ ਉਹਨਾਂ ਦਾ ਹੁੰਦਾ ਆ। ਸੋ ਹਰ ਇੱਕ ਦੇ ਕੋਲ ਉਹ ਫੈਸਿਲਿਟੀ ਨਹੀਂ ਹੈਗੀ। ਸੋ ਜੋ ਰਾਸ਼ਟਰਪਤੀ ਟਰੰਪ ਕਰ ਰਹੇ ਆ, ਸੋ ਬਾਕੀ ਜਾਣੇ ਉਹਨਾਂ ਵੱਲ ਜੱਕੋ ਤੱਕ ਹੀ ਉੱਦਾਂ ਨਾ ਜਿਹੜਾ ਕਰੋ ਵੀ ਮੈਂ ਵੀ 3 ਦਿਨਾਂ ਬਾਅਦ ਜਿਹੜਾ ਜੀ ਉੱਥੋਂ ਬਾਹਰ ਆ ਜਾਣਾ ਜੀ, ਚੱਲ ਗੱਲ ਹੀ ਕੋਈ ਨਹੀਂ। ਸੋ ਉਹਦੇ ਵਿੱਚ ਉਹਨਾਂ ਦੇ ਅਹੁਦੇ ਦੇ ਵਿੱਚ ਅਤੇ ਆਪਣੇ ਆਮ ਇਨਸਾਨ ਦੇ ਵਿੱਚ ਬਹੁਤ ਇੱਕ ਵੱਡਾ ਇਹ ਅੰਤਰ ਹੈਗਾ ਆ, ਫਰਕ ਹੈਗਾ ਆ। ਉਹ ਸੁਵਿਧਾ ਜਿਹੜੀ ਉਹਨਾਂ ਨੂੰ ਪ੍ਰਦਾਨ ਹੁੰਦੀ ਆ ਉਹ ਆਪਾਂ ਨੂੰ ਉਹ ਚੀਜ਼ ਜਿਹੜੀ ਉਹ ਨਹੀਂ ਮਿਲਣੀ ਹੁੰਦੀ। ਸੋ ਕਿਰਪਾ ਕਰਕੇ ਸਾਰੇ ਜਾਣੇ ਜਿਹੜਾ ਉਹ ਧਿਆਨ ਦਿਓ ਅਤੇ ਜਿਹੜੀਆਂ ਪ੍ਰੀਕਾਸ਼ਨਸ ਦੱਸੀਆਂ ਜਾਂਦੀਆਂ ਆ ਉਸ ਨੂੰ ਪੂਰੀ ਤਰੀਕੇ ਦੇ ਨਾਲ ਉਹ ਫੋਲੋ ਜ਼ਰੂਰ ਕਰੋ। ਜੀ ਸੋ ਬਿਲਕੁਲ ਉਹ ਕਹਿੰਦੇ ਪਈ ਈਵਨ ਦੋ ਜਦੋਂ ਬਿਮਾਰ ਵੀ ਸੀ, ਆਪਣੇ ਜਿਹੜੇ ਐਡਵਾਈਜ਼ਰਸ ਆ ਉਹਨਾਂ ਦੇ ਨਾਲ ਪੋਲਸ ਅਤੇ ਐਡਵਰਟਾਈਜ਼ਮੈਂਟ ਅਤੇ ਜਿਹੜੀਆਂ ਕੀ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਫਾਈਟ ਕਰਨਾ ਹੈ ਸਾਰਾ ਕੁਛ ਡਿਸਕਸ ਕਰਦੇ ਰਹੇ ਹੈਗੇ ਆ। ਅਤੇ ਜਦੋਂ ਕਹਿੰਦੇ ਆਏ ਵੀ ਆ ਅਤੇ ਉਹ ਬਾਹਰ ਦੀ ਪੌੜੀਆਂ ਥਾਣੀ ਚੜ੍ਹ ਕੇ ਉੱਪਰ ਗਏ ਆ, ਅੰਦਰੋਂ ਨਹੀਂ ਗਏ। ਅਤੇ ਉਹ ਤੋਂ ਬਾਅਦ ਫਿਰ ਮਾਸਕ ਲਾ ਕੇ ਫੋਟੋ ਸ਼ੂਟ ਅਪ ਵਗੈਰਾ ਜੋ ਸਾਰਾ ਕੁਛ ਹੋਇਆ ਹੈਗਾ ਆ।
ਸੋ ਪਰ ਹਜੇ 3 ਦਿਨ ਹੀ ਹੋਏ ਹੈਗੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਆ ਸਿਹਤ ਦੀ ਜਿਹੜੀ ਪੂਰੀ ਜਿਹੜੀ ਡਿਟੇਲ ਆ ਉਹ ਪਤਾ ਲੱਗੂਗੀ। ਆਪਾਂ ਤਾਂ ਸਾਰੇ ਕਾਮਯਾਬੀ ਚਾਹੁੰਦੇ ਹਾਂ ਵੀ ਛੇਤੀ ਤੋਂ ਛੇਤੀ ਠੀਕ ਹੋਣ। ਤੇ ਇੱਕ ਵਾਰੀ ਫੇਰ ਉਹ ਮੀਡੀਆ ਦੇ ਉੱਤੇ ਉਹਨਾਂ ਨੇ ਪੂਰਾ ਤਵਾ ਲਾਇਆ ਵੀ ਕਹਿੰਦੇ ਜੋ ਕਰ ਰਹੇ ਹੈਗੇ ਆ। ਤੇ ਜੇ ਓਵਰਆਲ ਆਪਾਂ ਇਲੈਕਸ਼ਨਸ ਦੀ ਗੱਲ ਕਰਦੇ ਜਾਈਏ, ਜਿਹੜੀਆਂ ਲੇਟੈਸਟ ਨਿਊਜ਼ ਆ ਰਹੀਆਂ, ਕਹਿੰਦੇ ਭਈ ਜਿਹੜੇ ਜੋ ਬਾਈਡਨ ਆ ਉਹ ਜਿਹੜੀਆਂ ਕੀ ਸਟੇਟਸ ਹੈਗੀਆਂ ਆ ਉਹਨਾਂ ਦੇ ਵਿੱਚ ਲੀਡ ਕਰ ਰਹੇ ਹੈਗੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ। ਇਹ ਤਾਂ ਹੁਣ ਇਲੈਕਸ਼ਨ ਤੋਂ ਹੀ ਪਤਾ ਲੱਗੂਗਾ। ਪਿਛਲੀ ਵਾਰੀ ਵੀ ਇਦਾਂ ਹੀ ਹੋਇਆ ਸੀ ਵੀ ਜਿੰਨੇ ਵੀ ਪੋਲ ਸੀਗੀਆਂ ਸਾਰੇ ਇਹ ਸ਼ੋਅ ਕਰ ਰਹੇ ਸੀ ਵੀ ਹਿਲਰੀ ਕਲਿੰਟਨ ਜਿਹੜੇ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੋਂ ਅੱਗੇ ਆ, ਪਰ ਇਲੈਕਸ਼ਨ ਤੋਂ ਬਾਅਦ ਜਿਹੜਾ ਆ ਰਿਜ਼ਲਟ ਉਹ ਡਿਫਰੈਂਟ ਆਏ। ਪਰ ਇਸ ਵਾਰੀ ਇਹ ਜ਼ਰੂਰ ਸ਼ੋਰ ਹੈਗਾ ਆ ਭਈ ਜਿਹੜੇ ਲਾ ਸੂਟਸ ਬਹੁਤ ਸਾਰੇ ਜਿਹੜੇ ਫਾਈਲ ਹੋ ਚੁੱਕੇ ਹੈਗੇ ਆਲਰੇਡੀ ਇਲੈਕਸ਼ਨ ਦੇ ਮੁੱਦੇ ਨੂੰ ਲੈ ਕੇ, ਵੀ ਕਿਤੇ ਕੋਈ ਮੇਲ ਇਨ ਬੈਲਟ ਦੇ ਵਿੱਚ ਕੋਈ ਹੇਰਾਫੇਰੀ ਹੋ ਰਹੀ ਆ, ਕਿਤੇ ਜਿਹੜੇ ਹੈਗੇ ਆ ਜਿਹੜੇ ਜਿੱਥੇ ਤੁਸੀਂ ਬੈਲਟ ਪਾਣੇ ਆ ਉਹ ਜਿਹੜੀ ਜਗ੍ਹਾ ਆ ਟੈਕਸਸ ਸਟੇਟ ਦੇ ਵਿੱਚ ਉਹ ਘਟਾ ਦਿੱਤੀ ਆ, ਉੱਥੇ ਵੀ ਜਿਹੜੇ ਲਾ ਸੂਟ ਫਾਈਲ ਹੋਏ ਆ। ਸੋ ਇਹ ਲੱਗਦਾ ਕਹਿੰਦੇ ਵੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਜਿਹੜੀ ਇਸ ਵਾਰੀ ਦੀ ਇਲੈਕਸ਼ਨ ਆ, ਪਹਿਲੀ ਗੱਲ ਤਾਂ ਇਹ ਆ ਵੀ ਇਹਦੇ ਰਿਜ਼ਲਟ ਆਉਣ ਨੂੰ ਪਤਾ ਨਹੀਂ, ਕਹਿੰਦੇ ਵੀ ਹਫ਼ਤੇ ਕਿੰਨਾ ਚਿਰ ਮਹੀਨੇ ਵੀ ਲੱਗ ਸਕਦੇ ਹੈਗੇ ਆ। ਦੂਜੇ ਨੰਬਰ ਤੇ ਸਭ ਤੋਂ ਵੱਧ ਜਿਹੜੇ ਲਾ ਸੂਟਸ ਆ ਉਹ ਇਸ ਇਲੈਕਸ਼ਨ ਦੇ ਦੌਰਾਨ ਜਾਂ ਇਲੈਕਸ਼ਨ ਤੋਂ ਬਾਅਦ ਹੋਣੇ ਆ। ਜੀ ਜੀ ਬਿਲਕੁਲ। ਸੋ ਸਿਚੁਏਸ਼ਨ ਕਾਫੀ ਜਿਹੜੀ ਇਸ ਹਿਸਾਬ ਦੇ ਨਾਲ ਆ, ਅਜੇ ਤੱਕ ਕੋਈ ਫਰਾਡ ਜਿਹੜਾ ਲੱਭਾ ਨਹੀਂ ਹੈ। ਇਹ ਬੜੇ ਚਿਰ ਤੋਂ ਜਿਹੜਾ ਉਹ ਕਹਿ ਰਹੇ ਆ, ਰਾਸ਼ਟਰਪਤੀ ਟਰੰਪ ਜਦੋਂ ਆਏ ਵੀ ਇਸ ਤਰੀਕੇ ਦੇ ਨਾਲ ਬੈਲਟਸ ਦੇ ਵੀ ਬਿਠਾਇਆ, ਉਸ ਕਮਿਸ਼ਨ ਨੂੰ ਕੋਈ ਵੀ ਸਬੂਤ ਜਿਹੜੇ ਆ ਉਹ ਕਿਸੇ ਵੀ ਤਰੀਕੇ ਦੇ ਜਿਹੜੇ ਨਹੀਂ ਮਿਲੇ, ਅਤੇ ਫਿਰ ਉਹ ਕਮਿਸ਼ਨ ਜਿਹੜਾ ਆ ਉਹ ਖੁਰਦ-ਬੁਰਦ ਜਿਹੜਾ ਹੋ ਗਿਆ। ਖੁਦ ਆਪ ਰਾਸ਼ਟਰਪਤੀ ਟਰੰਪ ਮੇਲ ਇਨ ਬੈਲਟ, ਐਬਸੈਂਟੀ ਬੈਲਟ ਦਾ ਸਹਾਰਾ ਜਿਹੜਾ ਉਹ ਲੈਂਦੇ ਨੇ, ਉਸ ਨੂੰ ਵਰਤਦੇ ਨੇ, ਕਿਉਂਕਿ ਫਲੋਰੀਡਾ ਦੇ ਵਿੱਚ ਉਹ ਆਪਣੀ ਵੋਟ ਪਾਉਂਦੇ ਨੇ। ਉਪ ਰਾਸ਼ਟਰਪਤੀ ਨੇ ਉਹ ਵੀ ਜਿਹੜਾ ਮੇਲ ਇਨ ਬੈਲਟ ਦੀ ਵਰਤੋਂ ਕਰਦੇ ਹੋਏ ਆਪਣੇ ਜਿਹੜੇ ਆ ਹੋਮ ਟਾਊਨ ਦੇ ਵਿੱਚ ਜਿਹੜੀ ਉਹ ਵੋਟ ਜਿਹੜੀ ਉਹ ਘੱਲਦੇ ਨੇ। ਰਾਸ਼ਟਰਪਤੀ ਟਰੰਪ ਦੇ ਤਕਰੀਬਨ ਸਾਰੇ ਇਨਰ ਸਰਕਲ ਦੇ ਵਿੱਚ ਬਹੁਤਾਤ ਦੇ ਵਿੱਚ ਮੇਲ ਇਨ ਬੈਲਟ, ਐਬਸੈਂਟੀ ਬੈਲਟ ਦੀ ਵਰਤੋਂ ਜਿਹੜੀ ਉਹ ਹੁੰਦੀ ਆ। ਪਰ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਇਸ ਵਾਰ ਜ਼ਿਆਦਾ ਡਰ ਆ ਵੀ ਕਿਉਂਕਿ ਮੇਲ ਇਨ ਬੈਲਟਸ ਮੰਗਾਏ ਬਹੁਤ ਜ਼ਿਆਦਾ ਗਏ ਨੇ ਕੋਵਿਡ ਦੇ ਕਰਕੇ। ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਨਹੀਂ, ਅਸੀਂ ਉਸ ਦਿਨ ਵੋਟ ਪਾਉਣ ਦੀ ਬਜਾਏ ਆਪਾਂ ਪਹਿਲੋਂ ਘਰੇ ਜਿਹੜਾ ਉਹ ਬੁਲਾ ਲੈਣਾ ਆ, ਅਤੇ ਸੋ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਰੌਲਾ ਰੱਪਾ ਆ ਉਹ ਪਾ ਰਹੇ ਨੇ। ਪਰ ਅਜੇ ਤੱਕ ਕੋਈ ਸਬੂਤ ਜਿਹੜਾ ਆ ਉਹ ਉਹਨਾਂ ਨੇ ਦਿਖਾਇਆ ਨਹੀਂ ਹੈਗਾ ਵੀ ਕੀ ਵਾਕਿਆ ਵੱਡੇ ਪੱਧਰ ਦੇ ਉੱਤੇ ਕੁਛ ਇੱਦਾਂ ਦਾ ਜਿਹੜਾ ਆ ਉਹ ਹੁੰਦਾ ਆ। ਗੱਲਾਂ ਜਿਹੜੀਆਂ ਜ਼ਰੂਰ ਆ ਉਹ ਆਪਾਂ ਨੂੰ ਸੁਣਨ ਨੂੰ ਉਹਨਾਂ ਦੇ ਤਰਫੋਂ ਜਿਹੜੀਆਂ ਉਹ ਮਿਲ ਰਹੀਆਂ ਹੈਗੀਆਂ ਨੇ। ਉੱਧਰ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟੈਕਸਸ ਦੇ ਵਿੱਚ ਇੱਕ ਅਫਸਰ ਜਿਹੜਾ ਆ ਉਸ ਨੂੰ ਮਰਡਰ ਦੇ ਜਿਹੜੇ ਚਾਰਜਿਸ ਆ ਉਸ ਦੇ ਉੱਤੇ ਲਾਏ ਗਏ ਨੇ। ਇਸ ਜਿਹੜਾ ਟੈਕਸਸ ਦਾ ਇਹ ਅਫਸਰ ਆ, ਇਸ ਦੇ ਦੁਆਰਾ ਇੱਕ ਕਾਲੇ ਮੂਲ ਦੇ 31 ਸਾਲਾਂ ਦੇ ਬਲੈਕ ਮੈਨ ਨੂੰ ਜਿਹੜਾ ਆ ਉਹ ਮਾਰ ਦਿੱਤਾ ਗਿਆ ਸੀਗਾ। ਜੋਨਾਥਨ ਪ੍ਰਾਈਸ ਨਾਮ ਦਾ ਇਹ ਜਿਹੜਾ ਬੰਦਾ ਸੀਗਾ। ਸੋ ਉਸ ਦੇ ਮਰਡਰ ਦੇ ਚਾਰਜ ਦੇ ਵਿੱਚ ਟੈਕਸਸ ਦੇ ਵਿੱਚ ਇਸ ਪੁਲਿਸ ਅਫਸਰ ਨੂੰ ਹੁਣ ਮਰਡਰ ਚਾਰਜਿਸ ਜਿਹੜੇ ਆ ਉਸ ਦੇ ਉੱਤੇ ਲਾਏ ਗਏ ਨੇ। ਸੋ ਲੂਕਸ ਨੇ ਜਿਹੜਾ ਆ ਇਹ ਜਿਹੜਾ ਸ਼ੌਨ ਲੂਕਸ ਸੀਗਾ ਉਸ ਦੇ ਉੱਤੇ ਇਹ ਦੋਸ਼ ਆ ਉਹ ਹੁਣ ਆਇਦ ਕੀਤੇ ਗਏ ਹੈਗੇ ਆ। ਇਹ ਵੀ ਲੰਮੀ ਚੌੜੀ ਜਿਹੜੀ ਆ ਉਹ ਸਟਰਗਲ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਦੁਆਰਾ ਇਸ ਪੁਲਿਸ ਅਫਸਰ ਦੇ ਉੱਤੇ ਜਿਹੜੇ ਚਾਰਜਿਸ ਆ ਉਹ ਲੱਗੇ ਨੇ। ਇਸ ਮੌਕੇ ਇਸ ਦਾ ਬੌਂਡ $1 ਮਿਲੀਅਨ ਦਾ ਜਿਹੜਾ ਉਹ ਰੱਖਿਆ ਗਿਆ ਹੈਗਾ ਆ। ਜੀ ਬਿਲਕੁਲ। ਇਸੇ ਤਰ੍ਹਾਂ ਜੇ ਜਿਹੜੀ ਫਸਟ ਲੇਡੀ ਰਹਿ ਚੁੱਕੇ ਆ ਮਿਸ਼ੈਲ ਓਬਾਮਾ, ਉਹਨਾਂ ਦੀ ਜੇ ਗੱਲ ਕਰਦੇ ਜਾਈਏ, ਉਹਨਾਂ ਨੇ ਵੀ ਇੱਕ ਆਪਣੀ ਜਿਹੜੀ ਕੈਂਪੇਨ ਦਾ ਮੈਸੇਜ ਆ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਹੱਕ ਦੇ ਵਿੱਚ ਭੇਜਿਆ, ਅਤੇ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿੰਨੇ ਵੀ ਐਕਸ਼ਨਸ ਆ ਉਹ ਮੋਰਲੀ ਰੋਂਗ ਅਤੇ ਰੇਸਿਸਟ ਹੈਗੇ ਆ। ਅਤੇ ਉਹ ਕਹਿੰਦੇ ਆ ਵੀ ਉਹ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਕਾਲੇ ਅਤੇ ਜਿਹੜੇ ਹੋਰ ਬਰਾਊਨ ਅਮਰੀਕਨਸ ਆ, ਬਲੈਕ ਅਤੇ ਬਰਾਊਨ ਅਮਰੀਕਨਸ ਉਹਨਾਂ ਦਾ ਜਿਹੜਾ ਡਰ ਪੈਦਾ ਕਰਨਾ ਚਾਹੁੰਦੇ ਆ, ਫਿਰ ਉਹ ਇਲੈਕਸ਼ਨ ਜਿੱਤਣਾ ਚਾਹੁੰਦੇ ਹੈਗੇ ਆ। ਅਤੇ ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਾਂ ਉਹਨਾਂ ਦਾ ਜਿਹੜਾ ਸਾਰਾ ਸਟਾਫ ਆ ਉਹ ਕਹਿ ਰਹੇ ਆ ਵੀ ਜਿਹੜੇ ਐਂਟੀਫਾ ਜਾਂ ਬਲੈਕ ਲਾਈਵਸ ਮੈਟਰ ਵਾਲੇ ਆ ਉਹਨਾਂ ਨੇ ਕਿਸ ਤਰ੍ਹਾਂ ਜਿਹੜੀ ਆ ਰਾਈਟਸ ਕਰ ਰਹੇ ਹੈਗੇ ਆ, ਪੁਲਿਸ ਦੇ ਉੱਤੇ ਐਕਸ਼ਨ ਹੋ ਰਹੇ ਆ। ਸੋ ਦੋਨੋਂ ਪਾਰਟੀਆਂ 'ਚ ਇਸ ਵਾਰੀ ਜਿਹੜਾ ਮਾਹੌਲ ਆ ਕਾਫੀ ਗਰਮਾਇਆ ਹੋਇਆ ਹੈ। ਕੁਛ ਹੁਣ ਮਹੀਨੇ ਤੋਂ ਵੀ ਘੱਟ ਦਾ ਸਮਾਂ ਜਿਹੜਾ ਰਹਿ ਗਿਆ ਹੈਗਾ। ਨਵੰਬਰ 3 ਨੂੰ USA ਦੇ ਵਿੱਚ ਇਲੈਕਸ਼ਨ ਹੋਣੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਜਿਹੜੀ ਆ ਉਹ ਆਪਾਂ ਫੇਰ ਪੂਰੇ ਜ਼ੋਰ ਸ਼ੋਰ ਨਾਲ ਦੇਖਾਂਗੇ। ਜੀ
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਇਹ ਅੱਜ ਸਿਗਨਲ ਦਿੱਤਾ ਵੀ ਜਿਹੜਾ 15 ਅਕਤੂਬਰ ਦਾ ਡਿਬੇਟ ਆ ਉਸ ਦੇ ਵਿੱਚ ਉਹ ਹਿੱਸਾ ਲੈ ਸਕਦੇ ਹੈਗੇ ਨੇ। 14 ਦਿਨਾਂ ਦੀ ਕੁਆਰੰਟੀਨ ਜਾਂ ਉਸ ਚੀਜ਼ ਨੂੰ ਦੇਖਦੇ ਹੋਏ ਵੀ ਉਹ ਚਾਹੁੰਦੇ ਨੇ ਵੀ ਉਹ ਹਿੱਸਾ ਲੈਣ, ਪਰ ਦੇਖੋ ਡਾਕਟਰਾਂ ਨੇ ਕੀ ਕਹਿਣਾ। ਡਾਕਟਰ ਨੇ ਤਾਂ ਸ਼ਾਇਦ ਕਿਹਾ ਹੋਊਗਾ ਵੀ ਅਜੇ ਤੁਸੀਂ 2 ਦਿਨ ਇੱਥੇ ਆਰਾਮ ਕਰ ਲਓ, ਠੀਕ ਹੋ ਜਾਓ, ਪਰ ਉਹਨਾਂ ਨੂੰ ਵੀ ਪਤਾ ਵੀ ਕੈਂਪੇਨ ਵੀ ਵਿੱਚ ਨਹੀਂ ਤਾਂ ਰੁਲ ਜਾਣਾ ਆ ਅਤੇ ਹੋਰ ਬਹੁਤ ਕੁਝ ਹੋ ਜਾਣਾ ਆ, ਅਤੇ ਆਪਣੇ ਸਪੋਰਟਰਸ ਨੂੰ ਜਿਹੜਾ ਇੱਕ ਅਜਿਹਾ ਦ੍ਰਿਸ਼ ਵੀ ਜਿਹੜਾ ਉਹ ਦਿਖਾਉਣਾ ਹੈ ਵੀ ਨਹੀਂ ਸਭ ਕੁਛ ਜਿਹੜਾ ਉਹ ਠੀਕ ਹੈਗਾ ਆ। ਸੋ ਉਹ ਵਾਪਸ ਤਾਂ ਵਾਈਟ ਹਾਊਸ ਦੇ ਵਿੱਚ ਜਿਹੜੇ ਉਹ ਆਏ ਨੇ, ਪਰ ਕਹਿੰਦੇ ਵੀ 10 ਦਿਨਾਂ ਦੇ ਵਿੱਚ ਹੋਪਫੁਲੀ ਜਿਹੜਾ ਉਹ ਠੀਕ ਰਹਿਣ, ਅਤੇ ਉਹਨਾਂ ਦੇ ਕੈਂਪੇਨ ਦੇ ਦੁਆਰਾ ਅਤੇ ਉਹਨਾਂ ਦੇ ਦੁਆਰਾ ਇਹ ਇਸ਼ਾਰੇ ਹੈਗੇ ਆ ਵੀ ਉਹ 15 ਅਕਤੂਬਰ ਨੂੰ ਹੋਣ ਵਾਲਾ ਮਿਆਮੀ ਦੇ ਵਿੱਚ ਜਿਹੜਾ ਡਿਬੇਟ ਆ ਉਸ ਦੇ ਵਿੱਚ ਹਿੱਸਾ ਜਿਹੜਾ ਉਹ ਜ਼ਰੂਰ ਲੈਣਗੇ। ਫਲੋਰੀਡਾ ਇੱਕ ਬਹੁਤ ਹੀ ਵੱਡੀ ਕੀ ਸਟੇਟ ਜਿਹੜੀ ਆ ਬੈਟਲ ਗਰਾਊਂਡ ਸਟੇਟ ਹੈਗੀ ਆ, ਜਿੱਥੇ 15 ਅਕਤੂਬਰ ਨੂੰ ਹੋਣਾ ਆ, ਅਤੇ ਕੱਲ੍ਹ ਨੂੰ ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਜਿਹੜਾ ਡਿਬੇਟ ਆ ਉਹ ਹੋਣਾ ਆ ਕਮਲਾ ਹੈਰਿਸ ਅਤੇ ਮਾਈਕ ਪੈਂਸ ਉਹਨਾਂ ਦੇ ਦਰਮਿਆਨ ਯੂਟਾ ਦੇ ਵਿੱਚ। ਸੋ ਲੈਟਸ ਸੀ ਕੀ ਜਿਹੜੀਆਂ ਚੀਜ਼ਾਂ ਨਿਕਲਦੀਆਂ, ਹੋਪਫੁਲੀ ਜਿਹੜੇ ਉਹ ਠੀਕ ਰਹਿਣ, ਅਤੇ ਫਿਰ ਇਹ ਡਿਬੇਟ ਜਿਹੜਾ 15 ਵਾਲਾ ਆ ਉਹ ਦੇਖਣ ਨੂੰ ਮਿਲੂਗਾ। ਅਤੇ ਉਮੀਦ ਇਹ ਕਰਦੇ ਆ ਵੀ ਜੇ ਡਿਬੇਟ ਹੁੰਦਾ ਹੈ ਉਹ ਵਾਲਾ ਅਤੇ ਪਹਿਲੋਂ ਦੇ ਨਾਲੋਂ ਬਿਹਤਰ ਹੋਵੇ। ਐਕਚੁਅਲ ਦੇ ਵਿੱਚ ਪਾਲਿਸੀਆਂ ਜਿਹੜੀਆਂ ਸੁਣਨ ਨੂੰ, ਗੱਲਾਂ ਬਾਤਾਂ ਸੁਣਨ ਨੂੰ ਜਿਹੜੀਆਂ ਮਿਲਣ ਇੱਕ ਦੂਜੇ ਨੂੰ, ਜਿਹੜੇ ਉਹ ਘੱਟਦੇ ਹੋਏ ਹੀ ਜਿਹੜੇ ਉਹ ਨਾ ਨਜ਼ਰ ਆਉਣ। ਜੀ, ਅਗਲੀ ਖਬਰ ਜਿਹੜੀ ਆ, ਕਹਿੰਦੇ ਡੈਮੋਕ੍ਰੇਟਸ ਤੇ GOP ਦੋਨੋਂ ਜਾਣੇ ਹਜੇ ਵੀ ਲੜ ਰਹੇ ਹੈਗੇ ਆ $600 ਦਾ ਜਿਹੜਾ ਐਕਸਟਰਾ ਜੋਬਲੈਸ ਬੈਨੀਫਿਟ ਆ ਫੈਡਰਲ ਗਵਰਨਮੈਂਟ ਵੱਲੋਂ ਦੇਣਾ ਆ, ਜਿਹੜਾ ਕਿ ਦੂਸਰਾ ਜਿਹੜਾ ਸਟਿਮੂਲਸ ਪੈਕੇਜ ਆਉਣਾ ਹੈਗਾ। ਜੇ ਦੱਸਦੇ ਜਾਈਏ, ਹਾਊਸ ਡੈਮੋਕ੍ਰੇਟਸ ਨੇ ਆਲਰੇਡੀ $2.2 ਟ੍ਰਿਲੀਅਨ ਦਾ ਜਿਹੜਾ ਇਹ ਸਟਿਮੂਲਸ ਪੈਕੇਜ ਆ ਉਸ ਨੂੰ ਜਿਹੜਾ ਆ ਪਾਸ ਕੀਤਾ ਹੈਗਾ ਆ, ਅਤੇ ਉਹਦੇ ਵਿੱਚ $600 ਵੀਕਲੀ ਅਨਪਲਾਇਮੈਂਟ ਸਪਲੀਮੈਂਟਲ ਇਨਕਮ ਜਿਹੜੀ ਆ ਜਨਵਰੀ ਮਹੀਨੇ ਤੱਕ ਇਨਕਲੂਡ ਕੀਤੀ ਗਈ ਆ। ਇਸੇ ਤਰ੍ਹਾਂ ਵਾਈਟ ਹਾਊਸ ਨੇ $1.6 ਟ੍ਰਿਲੀਅਨ ਦਾ ਜਿਹੜਾ ਮੇਜਰ ਆ ਉਹ ਪ੍ਰੋਵਾਈਡ ਕੀਤਾ, ਜਿਹਦੇ ਵਿੱਚ $400 ਵੀਕਲੀ ਜਿਹੜੀ ਆ ਐਨਹਾਂਸਮੈਂਟ ਹੋਊਗੀ। ਕਹਿੰਦੇ ਵੀ ਈਵਨ ਦੋ ਜੇ ਪਾਸ ਵੀ ਹੋ ਜਾਂਦਾ, ਆਉਣ ਵਾਲੇ ਮਹੀਨਿਆਂ ਦੇ ਵਿੱਚ ਇੱਕ ਵਾਰੀ ਫਿਰ ਕੁਛ ਮਹੀਨਿਆਂ 'ਚ ਦੋਨਾਂ ਹੀ ਪਾਰਟੀਆਂ ਨੂੰ ਮੁੜ ਕੇ ਜਿਹੜਾ ਬੈਠਣਾ ਪਊਗਾ, ਕਿਉਂਕਿ ਹਜੇ ਵੀ ਜੇ ਦੇਖਦੇ ਜਾਈਏ ਅੱਜ ਦੀ ਗਿਣਤੀ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਪੋਪੂਲੇਸ਼ਨ ਆ USA ਦੀ ਉਹ ਅਨਪਲਾਇਡ ਹੈਗੀ ਆ। ਸੋ ਉਹਨਾਂ ਨੇ ਕਿਸ ਤਰ੍ਹਾਂ ਅੱਗੇ ਜਾਣਾ ਆ, ਇਹ ਜਿਹੜਾ ਇਹਦੇ ਤੇ ਬਹੁਤ ਵੱਡਾ ਵਰਕ ਕਰਨਾ ਪੈਣਾ ਆ। ਸਟੀਵਨ ਮਨੂਚਿਨ ਜਿਹੜੇ ਆ ਉਹ ਵੀ ਪੂਰੇ ਜ਼ੋਰ ਸ਼ੋਰ ਨਾਲ ਕੰਮ ਕਰ ਰਹੇ, ਪਰ ਹਜੇ ਤੱਕ ਜਿਹੜਾ ਕੋਈ ਫਾਈਨਲ ਜਿਹੜਾ ਐਗਰੀਮੈਂਟ ਇਹਦੇ ਵਿੱਚ ਨਹੀਂ ਹੋ ਸਕਿਆ। ਜੀ, ਸੋ ਲੈਟਸ ਸੀ ਜਿਹੜਾ ਕੀ ਬਣਦਾ ਹੈਗਾ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਜਿੱਦਾਂ ਤੁਸੀਂ ਪੋਲਸ ਦੇ ਬਾਰੇ ਦੱਸਿਆ ਸੀਗਾ, ਪੈਨਸਿਲਵੇਨੀਆ ਜਿਹੜਾ ਕਿ ਇੱਕ ਕਾਫੀ ਕੀ ਸਟੇਟ ਹੈਗੀ ਆ, ਅੱਜ ਤੋਂ ਮਹੀਨਾ ਪਹਿਲਾਂ ਉੱਥੇ ਬਾਈਡਨ ਮਹਿਜ 4 ਪੁਆਇੰਟ ਦੇ ਨਾਲ ਅੱਗੇ ਜਿਹੜਾ ਉਹ ਦਿਖਾਇਆ ਜਾ ਰਿਹਾ ਸੀਗਾ, ਪਰ ਹੁਣ ਕਹਿੰਦੇ ਵੀ ਨਵੇਂ ਵਰਜਨ ਦੇ ਵਿੱਚ 12 ਪੁਆਇੰਟ ਡਬਲ ਡਿਜਿਟ ਦੇ ਵਿੱਚ ਉੱਥੇ ਜਿਹੜੇ ਅੱਗੇ ਦਿਖਾਏ ਜਾ ਰਹੇ ਆ। ਇਹ ਮੌਨਮਾਊਥ ਯੂਨੀਵਰਸਿਟੀ ਪੋਲ ਜਿਹੜੀ ਆ ਅੱਜ ਹੀ ਜਿਹੜੀ ਇਨਫੈਕਟ ਆ ਉਹ ਪਬਲਿਸ਼ ਜਿਹੜੀ ਹੋਈ ਆ ਪੈਨਸਿਲਵੇਨੀਆ ਦੇ ਵੋਟਰਸ ਦੇ ਵੱਲੋਂ। ਉਹਨਾਂ ਦੇ ਜਿਹੜੇ ਸਰਵੇ ਜਿਹੜੇ ਕਰਨ ਤੋਂ ਬਾਅਦ 'ਚ 54% ਬਾਈਡਨ ਅਤੇ 42% ਜਿਹੜੇ ਆ ਉਹ ਪ੍ਰੈਜ਼ੀਡੈਂਟ ਟਰੰਪ ਦੇ ਹੱਕ ਦੇ ਵਿੱਚ ਜਿਹੜੇ ਉਹ ਆਏ ਨੇ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਰਾਸ਼ਟਰਪਤੀ ਟਰੰਪ ਨੇ ਸਾਰੀਆਂ ਪੋਲਸ ਨੂੰ ਜਿਹੜਾ ਉਹ ਫੇਕ ਦੱਸਿਆ ਹੈਗਾ ਆ। ਉੱਧਰ ਜਿਹੜੀ ਰੀਅਲ ਕਲੀਅਰ ਪੋਲੀਟਿਕਸ ਦੀ ਐਵਰੇਜ ਆ ਉਹਨਾਂ ਦੇ ਦੁਆਰਾ ਜਿਹੜਾ ਪੈਨਸਿਲਵੇਨੀਆ ਦੇ ਵਿੱਚ ਸਰਵੇ ਕੀਤਾ ਗਿਆ ਆ 20 ਸਤੰਬਰ ਤੋਂ 5 ਅਕਤੂਬਰ ਦੇ ਦਰਮਿਆਨ, ਉਸ ਦੇ ਵਿੱਚ ਬਾਈਡਨ 6.6% ਪੁਆਇੰਟ ਜਿਹੜਾ ਆ ਉਹ ਰਾਸ਼ਟਰਪਤੀ ਟਰੰਪ ਦੇ ਨਾਲੋਂ ਅੱਗੇ ਉੱਥੇ ਦਿਖਾਏ ਜਾ ਰਹੇ ਹੈਗੇ ਆ। ਜੀ, ਅਗਲੀ ਖਬਰ ਵੱਲ ਚੱਲੀਏ, ਉਹ ਹਰੀਕੇਨ ਨੂੰ ਲੈ ਕੇ ਆ। ਹਰੀਕੇਨ ਡੈਲਟਾ ਜਿਹੜਾ ਆ ਉਹ ਕੈਟਾਗਰੀ 4 ਹੁਣ ਬਣ ਚੁੱਕਾ ਹੈਗਾ, ਅਤੇ ਇਹ ਕੈਂਕੂਨ ਨੂੰ ਹਿੱਟ ਕਰੇਗਾ ਅਤੇ ਲੂਜ਼ੀਆਨਾ ਨੂੰ ਵੀ ਕਾਫੀ ਹਾਰਡ ਜਿਹੜਾ ਹਿੱਟ ਕਰ ਸਕਦਾ ਹੈਗਾ ਆ। 2020 ਦਾ ਹਰੀਕੇਨ ਸੀਜ਼ਨ ਦੇ ਵਿੱਚ ਆਲਰੇਡੀ ਕਾਫੀ ਕੈਟਾਗਰੀ 3 ਅਤੇ ਕੈਟਾਗਰੀ 4 ਦੇ ਜਿਹੜੇ ਸਟੋਰਮ ਆ ਚੁੱਕੇ ਆ। ਸੋ ਇੱਕ ਵਾਰੀ ਫਿਰ ਇਹ ਜਿਹੜੀ ਲੂਜ਼ੀਆਨਾ ਕੈਂਕੂਨ ਏਰੀਏ ਦਾ ਜਿਹੜਾ ਏਰੀਆ ਹੈਗਾ ਆ ਉਹ ਇਹਦੀ ਮਾਰ ਦੇ ਵਿੱਚ ਆ ਸਕਦਾ ਆ। ਕਹਿੰਦੇ ਭਈ ਜਿਹੜੀਆਂ ਉੱਥੇ ਵਿੰਡਸ ਹੈਗੀਆਂ 130 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਚੱਲ ਸਕਦੀਆਂ ਆ, ਅਤੇ ਆਉਣ ਵਾਲੇ ਕੁਛ ਕੁ ਘੰਟਿਆਂ ਦੇ ਵਿੱਚ ਹਰੀਕੇਨ ਨੇ ਉੱਥੇ ਹਿੱਟ ਕਰਨਾ ਹੈਗਾ ਆ। ਇਹ ਜਿਹੜਾ ਆ ਨੈਸ਼ਨਲ ਵੈਦਰ ਸਰਵਿਸ ਵੱਲੋਂ ਜਿਹੜੀ ਅਪਡੇਟ ਦਿੱਤੀ ਗਈ ਹੈਗੀ ਆ। ਜੀ,
ਅੱਜ ਸੈਨੇਟਰ ਟੈਡ ਕਰੂਜ਼ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਬਾਰੇ ਦੱਸਿਆ, ਕਹਿੰਦੇ ਵੀ ਮੈਂ ਜਦ ਰਾਸ਼ਟਰਪਤੀ ਟਰੰਪ ਨੂੰ ਕਾਲ ਕੀਤੀ ਸੀਗੀ ਜਦ ਉਹ ਜ਼ੇਰੇ ਇਲਾਜ ਸੀਗੇ ਤਾਂ ਉਹ ਇਨਵਿਗੋਰੇਟਡ ਜਿਹੜੇ ਉਹ ਸਾਊਂਡ ਕਰ ਰਹੇ ਸੀ, ਯਾਨੀ ਕਿ ਐਨਰਜਾਈਜ਼ਡ ਵੀ, ਜਿਹੜੇ ਕਿ ਇੱਦਾਂ ਨਹੀਂ ਸੀ ਲੱਗ ਰਿਹਾ ਵੀ ਉਹਨਾਂ ਨੂੰ ਕੁਛ ਜਿਹੜਾ ਜਿੱਦਾਂ ਕੁਛ ਹੋਇਆ ਸੀਗਾ, ਜਦ ਕਿ ਫੁੱਲ ਐਨਰਜੀ ਜਿਹੜੀ ਉਹਨਾਂ ਨੂੰ ਨਜ਼ਰ ਆ ਰਹੀ ਸੀ ਉਹਨਾਂ ਦੀ ਗੱਲਬਾਤ ਦੇ ਵਿੱਚ। ਉੱਧਰ ਜਿਹੜੇ ਦੂਜੇ ਸੈਨੇਟਰ ਲੀ ਬਾਰੇ ਜਦੋਂ ਉਹਨਾਂ ਨੇ ਦੱਸਿਆ, ਕਹਿੰਦੇ ਵੀ ਉਹ ਥੋੜ੍ਹੇ ਥੱਕੇ ਹੋਏ ਹਰਟ ਮਹਿਸੂਸ ਕਰ ਰਹੇ ਸੀਗੇ, ਪਰ ਕਹਿੰਦੇ ਪਹਿਲੋਂ ਦੇ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਸੀਗੇ। ਸੋ ਹੁਣ ਦੇ ਬਾਰੇ ਉਹਨਾਂ ਨੂੰ ਕਹਿੰਦੇ ਜਦੋਂ ਵਾਈਟ ਹਾਊਸ ਦੇ ਦੁਆਰਾ ਇਹ ਵੀਡੀਓ ਰਾਸ਼ਟਰਪਤੀ ਟਰੰਪ ਦੇ ਰਿਟਰਨ ਦੀਆਂ ਉਸ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਇਹ ਠੀਕ ਹੀ ਜਿਹੜਾ ਉਹ ਲੱਗ ਰਿਹਾ ਹੈਗਾ ਆ। ਉਹ ਕਹਿੰਦੇ ਵੀ ਪੋਲੀਟੀਕਲ ਸੀਜ਼ਨ ਹੈਗਾ ਆ, ਮਹੀਨਾ ਰਹਿ ਗਿਆ ਇਲੈਕਸ਼ਨ ਨੂੰ, ਅਤੇ ਕਹਿੰਦੇ ਵੀ ਇਹ ਕੋਈ ਸਰਪ੍ਰਾਈਜ਼ਿੰਗ ਗੱਲ ਨਹੀਂ ਹੈਗੀ ਵੀ ਜੋ ਕੁਛ ਚੀਜ਼ਾਂ ਜਿਹੜੀਆਂ ਇੱਕ ਦੂਜੇ ਦੇ ਸਾਹਮਣੇ ਉਹ ਪੇਸ਼ ਕੀਤੀਆਂ ਜਾ ਰਹੀਆਂ ਆ ਦੋਨਾਂ ਹੀ ਕੈਂਪੇਨਸ ਦੇ ਦੁਆਰਾ। ਜੀ, ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੀ EDD ਜਿਹੜੀ ਹੈਗੀ ਆ, ਉੱਥੇ ਦੇ ਅਨਪਲਾਇਮੈਂਟ ਆਫਿਸ ਜਿਹੜਾ ਕੈਲੀਫੋਰਨੀਆ ਦਾ, ਉੱਥੇ ਦੇ ਇੱਕ EMPLOYEE ਨੇ ਜਿਹੜੀ ਖਬਰ ਦਿੱਤੀ ਆ, ਕਹਿੰਦੇ ਵੀ ਹਜ਼ਾਰਾਂ ਹੀ ਲੋਕ ਆਪਣੀ ਅਨਪਲਾਇਮੈਂਟ ਬੈਨੀਫਿਟਸ ਨੂੰ ਲੂਜ਼ ਕਰ ਰਹੇ ਆ। ਉਹਦੇ 'ਚ ਮਿਸਟੇਕ ਜਿਹੜੀ ਆ ਸਟੇਟ ਆਫ ਕੈਲੀਫੋਰਨੀਆ ਦੀ ਹੈਗੀ ਆ। ਸੋ ਇਹ ਇਕੱਲੀ ਆਪਾਂ ਦੇਖਿਆ ਵੀ ਇੱਕ ਤਰ੍ਹਾਂ ਦੇ ਨਾਲ ਪੂਰੇ ਦਾ ਪੂਰਾ ਜਿਹੜਾ EDD ਦਾ ਸਿਸਟਮ ਆ ਕੈਲੀਫੋਰਨੀਆ ਦੇ ਵਿੱਚ ਟੁੱਟ ਗਿਆ ਸੀ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਅਨਪਲਾਇਡ ਜਿਹੜੇ ਹੋਈ ਨਹੀਂ ਸੀ, ਅਨਪਲਾਇਮੈਂਟ ਲੋਕਾਂ ਨੇ ਫਾਈਲ ਨਹੀਂ ਕੀਤੀ ਸੀ। ਇਸ ਤੋਂ ਪਹਿਲਾਂ ਵੀ ਹੋਰ ਕਈ ਸਟੇਟਾਂ, ਨਾਰਥ ਕੈਰੋਲੀਨਾ, ਨਵਾਡਾ ਦੇ ਵਿੱਚ ਜਿਹੜਾ ਉਹਨਾਂ ਦਾ ਜਿਹੜਾ EDD ਸਿਸਟਮ ਆ ਉਹ ਵੀ ਮੈਸਅਪ ਹੋਇਆ ਸੀ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ ਭਾਈ ਜੇ ਤੁਹਾਡੇ ਬੈਨੀਫਿਟ ਬਾਈ ਮਿਸਟੇਕ ਕੱਟ ਹੋਏ ਆ ਜਾਂ ਤੁਹਾਨੂੰ ਚੈੱਕ ਨਹੀਂ ਆ ਰਹੇ, ਤੁਹਾਨੂੰ ਲੱਗਦਾ ਵੀ ਤੁਸੀਂ ਐਲੀਜੀਬਲ ਸੀਗੇ, ਅਤੇ ਤੁਹਾਨੂੰ ਆਪਣੇ ਜਿਹੜੇ ਸਟੇਟ ਦੇ ਕਾਂਗਰਸਮੈਨ ਆ, ਸੈਨੇਟਰ, ਉਹਨਾਂ ਨੂੰ ਬਾਰ-ਬਾਰ ਉਹਨਾਂ ਦੇ ਆਫਿਸ 'ਚ ਕਾਲ ਕਰੋ, ਫਿਰ ਉਹ ਛੇਤੀ ਐਕਸ਼ਨ ਹੋ ਸਕਦਾ ਹੈਗਾ। ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜੇ EDD ਆਫਿਸ ਕਾਲ ਕਰੋ ਤਾਂ ਉਹ 5-5 ਘੰਟੇ ਤਾਂ ਫੋਨ ਹੀ ਨਹੀਂ ਚੱਕਦੇ ਹੈਗੇ। ਪਹਿਲੀ ਗੱਲ ਤਾਂ ਫੋਨ ਹੀ ਨਹੀਂ ਮਿਲਦਾ ਹੈਗਾ, ਅਤੇ ਈਮੇਲ ਉਹਨਾਂ ਦੀ ਲੱਭਣੀ ਸਭ ਤੋਂ ਹਾਰਡ ਆ, ਅਤੇ ਈਮੇਲ ਦਾ ਜਵਾਬ ਵੀ ਨਹੀਂ ਆਉਂਦਾ। ਸੋ ਇਹ ਜਿਹੜੀਆਂ ਅਪਡੇਟਸ ਆ ਇਹ ਆਪਾਂ ਤੁਹਾਡੇ ਨਾਲ EDD ਦੇ ਸੰਬੰਧ ਦੇ ਵਿੱਚ ਸਾਂਝੀਆਂ ਕੀਤੀਆਂ। ਜੀ, ਰਾਸ਼ਟਰਪਤੀ ਟਰੰਪ ਨੇ ਅੱਜ ਟਵਿੱਟਰ ਅਤੇ ਫੇਸਬੁੱਕ ਦੇ ਉੱਤੇ ਇੱਕ ਵਾਰੀ ਫਿਰ ਕੋਵਿਡ ਅਤੇ ਫਲੂ ਨੂੰ ਜਿਹੜਾ ਕੰਪੇਅਰ ਕੀਤਾ, ਅਤੇ ਫਿਰ ਉਹੀ ਜਿਹੜਾ ਇਹਨਾਂ ਨੇ ਜੱਕੜ ਇੱਕ ਹਿਸਾਬ ਦੇ ਨਾਲ ਮਾਰਤਾ ਵੀ ਆਖੇ ਜੀ ਫਲੂ ਜਿਹੜਾ ਜ਼ਿਆਦਾ ਖਤਰਨਾਕ ਹੈਗਾ ਕੋਵਿਡ ਦੇ ਨਾਲੋਂ, ਜਦ ਕਿ ਕੋਵਿਡ ਦੇ ਨਾਲ ਆਲਰੇਡੀ ਇਸ ਸਾਲ ਦੇ ਵਿੱਚ 2,10,000 ਤੋਂ ਵੱਧ ਲੋਕ ਜਿਹੜੇ ਉਹ ਮਰ ਚੁੱਕੇ ਨੇ। ਇਸੇ ਦੇ ਚੱਲਦਿਆਂ ਟਵਿੱਟਰ ਨੇ ਅਤੇ ਫੇਸਬੁੱਕ ਨੇ ਇਹ ਜਿਹੜੀਆਂ ਉਹਨਾਂ ਦੀਆਂ ਪੋਸਟ ਪਾਈਆਂ ਸੀ ਉਸ ਨੂੰ ਮਿਸ ਇਨਫੋਰਮੇਸ਼ਨ ਦੇ ਲਈ ਜਿਹੜਾ ਉਹ ਫਲੈਗ ਕਰ ਦਿੱਤਾ ਹੈ। ਜੇ ਕੋਈ ਉਹਨਾਂ ਦੀ ਪੋਸਟ ਉਹ ਦੇਖੂਗਾ ਤਾਂ ਥੱਲੇ ਫੇਸਬੁੱਕ ਅਤੇ ਟਵਿੱਟਰ ਦੇ ਦੁਆਰਾ ਜਿਹੜਾ ਆ ਉਸ ਦੇ ਬਾਰੇ ਜਿਹੜੀ ਇਹ ਚੀਜ਼ ਲਿਖੀ ਹੋਊਗੀ ਵੀ ਇਹ ਮਿਸ ਇਨਫੋਰਮੇਸ਼ਨ ਆ ਅਤੇ ਟਵੀਟ ਜਿਹੜੀ ਆ ਵਾਇਲੇਸ਼ਨ ਹੈਗੀ ਆ ਉਹਨਾਂ ਦੇ ਇਸ ਰੂਲਸ ਦੇ ਲਈ, ਇਸ ਕਰਕੇ ਉਹਨਾਂ ਨੇ ਵਾਰਨਿੰਗਸ ਆ ਉਹ ਪਾਈਆਂ ਹੈਗੀਆਂ ਆ। ਜੀ, ਅੱਜ ਕੱਲ੍ਹ ਜਿਹੜੇ ਆਪਣੇ ਸੈਕਟਰੀ ਆਫ ਸਟੇਟ USA ਦੇ ਹੈਗੇ ਆ, ਮਾਈਕ ਪੋਂਪੀਓ, ਉਹ ਜਾਪਾਨ ਵਿਜ਼ਿਟ ਕਰ ਰਹੇ ਹੈਗੇ ਆ। ਉਹ ਵੱਖ-ਵੱਖ ਮੁਲਕਾਂ ਦੇ ਜਿਹੜੇ ਫੋਰਨ ਮਿਨਿਸਟਰਸ ਹੈਗੇ ਆ ਉਹਨਾਂ ਨੂੰ ਮਿਲੇ ਹੈਗੇ ਆ, ਇੰਡੋ ਪੈਸੀਫਿਕ ਨੇਸ਼ਨਸ ਦੇ ਮੁਲਕਾਂ ਨੂੰ, ਜਿਹਦੇ ਵਿੱਚ US, ਆਸਟ੍ਰੇਲੀਆ, ਇੰਡੀਆ, ਜਾਪਾਨ, ਇਹ ਸਾਰੇ ਜਿਹੜੇ ਫੋਰਨ ਮਿਨਿਸਟਰਸ ਆ ਇਹਨਾਂ ਨੇ ਰਲ ਕੇ ਡਿਸਕਸ ਕੀਤਾ ਹੈ ਵੀ ਕਿਸ ਤਰ੍ਹਾਂ ਜਿਹੜੀ ਚਾਈਨਾ ਦੀ ਪਾਵਰ ਵੱਧ ਰਹੀ ਆ ਉਸ ਨੂੰ ਕੰਟਰੋਲ ਕਰਨਾ ਹੈਗਾ ਆ। ਸੋ ਸਾਰਿਆਂ ਨੂੰ ਪਤਾ ਹੀ ਆ ਵੀ ਕਰੋਨਾ ਵਾਇਰਸ ਨੂੰ ਲੈ ਕੇ ਆਪਣੇ ਪ੍ਰੈਜ਼ੀਡੈਂਟ ਵੀ, ਅਤੇ ਜਿਹੜਾ ਇਕੱਲਾ US ਨਹੀਂ ਹੈਗਾ, ਈਵਨ ਕੈਨੇਡਾ ਵਾਲੇ ਵੀ, ਫਰਾਂਸ ਵਾਲੇ, ਆਸਟ੍ਰੇਲੀਆ ਵਾਲੇ ਤਾਂ ਬਹੁਤ ਤੱਤੇ ਆ ਚਾਈਨਾ ਦੇ ਉਲਟ। ਇਸੇ ਤਰ੍ਹਾਂ UK ਦਾ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਵੀ ਵੀ ਇਹ ਸਾਰਾ ਕੁਛ ਜਿਹੜਾ ਆਸਟ੍ਰੇਲੀਆ ਕਰਕੇ ਚਾਈਨਾ ਕਰਕੇ ਹੋਇਆ ਹੈਗਾ। ਸੋ ਹੁਣ ਇਹ ਮੁਲਕ ਜਿਹੜੇ ਆ ਇਹਨਾਂ ਦੇ ਫੋਰਨ ਮਿਨਿਸਟਰਸ, ਇੰਡੀਆ ਦਾ ਵੀ ਇਹਦੇ ਵਿੱਚ ਮਿਲ, ਸਾਰੇ ਰਲ ਕੇ ਵੀ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਚਾਈਨਾ ਦੀ ਜਿਹੜੀ ਤਾਕਤ ਆ ਵੱਧ ਰਹੀ ਉਸ ਨੂੰ ਰੋਕਣਾ ਆ, ਉਹਦੇ ਸੰਬੰਧ ਦੇ ਵਿੱਚ ਟੋਕੀਓ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ। ਜੀ, ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 ਸਟਾਕਟਨ ਟ੍ਰੇਸੀ ਤੋਂ ਬੇਕਰਸਫੀਲਡ ਦੇ ਏਰੀਆ ਦੇ ਵਿੱਚ ਜੇਕਰ ਤੁਹਾਨੂੰ ਜ਼ਰੂਰਤ ਹੈ ਨਵੇਂ ਘਰ ਖਰੀਦਣ ਜਾਂ ਫਿਰ ਵੇਚਣ ਦੀ ਜਾਂ ਫਿਰ ਲੈਣਾ ਚਾਹੁੰਦੇ ਹੋ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਜਾਂ ਫਿਰ ਫਾਰਮ ਤਾਂ ਗੱਲ ਕਰ ਸਕਦੇ ਹੋ ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਏਸਟੇਟ ਵਾਲਿਆਂ ਨਾਲ ਜੋ ਕਿ ਮਾਹਿਰ ਹਨ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 559 709 3800 559709380 ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਏਸਟੇਟ ਵਾਲੇ ਲਾਇਸੈਂਸ ਨੰਬਰ 010295881। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ ਹੋਮ ਕਮਰਸ਼ੀਅਲ ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਇਸ ਸਾਲ ਕਰੋਨਾ ਵਾਇਰਸ ਦੇ ਕਰਕੇ 15,000 ਤੋਂ ਵੱਧ ਕੈਲੀਫੋਰਨੀਆ ਦੇ ਨਿਵਾਸੀ ਮਰ ਚੁੱਕੇ ਹਨ। ਇਨ੍ਹਾਂ ਵਿੱਚ ਮਾਂ-ਪਿਓ, ਭੈਣ-ਭਰਾ, ਦਾਦਾ-ਦਾਦੀ, ਨਾਨਾ-ਨਾਨੀ, ਰਿਸ਼ਤੇਦਾਰ ਅਤੇ ਬੱਚੇ ਸਨ ਜਿਨ੍ਹਾਂ ਦੀ ਜਾਨ ਗਈ ਹੈ। ਅਫਸੋਸ ਹਰ ਰੋਜ਼ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਔਰ ਤੁਸੀਂ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਜਦ ਵੀ ਮੌਕਾ ਹੋਵੇ 6 ਫੁੱਟ ਦੂਰ ਰਹੋ, ਵੱਧ ਤੋਂ ਵੱਧ ਹੱਥ ਧੋਵੋ ਤੇ ਹਮੇਸ਼ਾ ਮਾਸਕ ਪਾ ਕੇ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹੋ। ਕੈਲੀਫੋਰਨੀਆ ਵਾਲਿਓ, ਆਓ ਸਾਰੇ ਮਾਸਕ ਪਾਈਏ। ਇਹ ਸੰਦੇਸ਼ ਦਾ ਕੈਲੀਫੋਰਨੀਆ ਐਂਡਾਊਮੈਂਟ ਵੱਲੋਂ ਜਾਰੀ ਕੀਤਾ ਗਿਆ ਹੈ। ਜਿਹੜਾ ਮਾਸਕ ਮੈਂ ਪਹਿਨਦਾ ਹਾਂ ਇਹ ਦੱਸਦਾ ਹੈ ਕਿ ਮੈਂ ਤੁਹਾਡੀ ਅਤੇ ਆਪਣੀ ਸਿਹਤ ਬਾਰੇ ਧਿਆਨ ਰੱਖਦਾ ਹਾਂ। ਇਹ ਮਾਸਕ ਤੁਹਾਡੀ ਸੁਰੱਖਿਆ ਲਈ ਹੈ। ਮੇਰਾ ਮਾਸਕ ਮੈਨੂੰ ਸੀਮਤ ਨਹੀਂ ਕਰਦਾ ਬਲਕਿ ਬਚਾਉਂਦਾ ਹੈ। ਮੇਰਾ ਮਾਸਕ ਡਰਾਉਣਾ ਨਹੀਂ, ਸਭ ਲਈ ਰਹਿਮਦਿਲੀ ਦਰਸਾਉਂਦਾ ਹੈ। ਮੇਰਾ ਮਾਸਕ ਅੱਗੇ ਵਧਣ ਵਿੱਚ ਸਹਿਯੋਗ ਕਰਦਾ ਹੈ। ਜਿਹੜਾ ਮਾਸਕ ਮੈਂ ਪਹਿਨਦਾ ਹਾਂ ਇਹ ਮੇਰੇ ਤੇ ਤੁਹਾਡੇ ਵਾਸਤੇ ਹੈ। ਕੈਲੀਫੋਰਨੀਆ ਵਾਲਿਓ, ਆਓ ਸਾਰੇ ਮਾਸਕ ਪਾਈਏ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕੀਏ। ਇਹ ਸੰਦੇਸ਼ ਤੇ ਕੈਲੀਫੋਰਨੀਆ ਐਂਡਾਊਮੈਂਟ ਦੁਆਰਾ ਜਾਰੀ ਕੀਤਾ ਗਿਆ ਹੈ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਏਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਏਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555 NMLS ID 698952 DRE number 020671197. All loans are subject to credit and underwriting approval. ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। ਇੰਡੀਅਨ ਮਾਰਕੀਟ ਫ੍ਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਪਕੌੜਾ, ਮਸਾਲਾ ਡੋਸਾ ਵੀ ਖਾ ਸਕਦੇ ਹੋ ਅਤੇ ਖਾ ਸਕਦੇ ਹੋ ਵੈਜ 버ਗਰ, ਨੂਡਲ 버ਗਰ ਅਤੇ ਪਨੀਰ ਵਾਲੇ 버ਗਰ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਅਤੇ ਹੁਣ ਤੁਸੀਂ ਇੰਡੀਅਨ ਮਾਰਕੀਟ ਫ੍ਰੈਜ਼ਨੋ ਤੋਂ ਖਾ ਸਕਦੇ ਹੋ ਹਰੇਕ ਵੀਕਐਂਡ ਤੇ ਅੰਬਾਲੇ ਦੇ 5 ਪਾਣੀਆਂ ਵਾਲੇ ਮਸ਼ਹੂਰ ਗੋਲ ਗੱਪੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੀਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 55। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408-272-2500।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸਰੋਤੋ, ਜਿਸ ਤਰ੍ਹਾਂ ਆਪਾਂ ਦੱਸਿਆ ਸੀ ਤੁਹਾਨੂੰ ਬ੍ਰੇਕ ਤੋਂ ਪਹਿਲਾਂ ਵੀ ਆਪਾਂ ਜਿਹੜੀ ਪ੍ਰੋਪੋਜੀਸ਼ਨ 22 ਆ ਉਹਦੇ ਬਾਰੇ ਡਿਸਕਸ ਕਰਾਂਗੇ। ਕੈਲੀਫੋਰਨੀਆ ਦੇ ਵਿੱਚ ਜਿਹੜੀ ਇਹ ਪ੍ਰੋਪੋਜੀਸ਼ਨ ਆ ਸਭ ਤੋਂ ਕਹਿੰਦੇ ਵੀ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਆ ਉਹ ਇਸ ਪ੍ਰੋਪੋਜੀਸ਼ਨ ਦੇ ਉੱਤੇ ਖਰਚਿਆ ਜਾਣਾ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਲੋਕ ਊਬਰ, ਲਿਫਟ, ਡੋਰਡੈਸ਼ ਇੱਦਾਂ ਦੀਆਂ ਕੰਪਨੀਆਂ ਨਾਲ ਕੰਮ ਕਰਦੇ ਹੈਗੇ ਆ, ਉਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੀ ਪਹਿਲਾਂ ਅਸੈਂਬਲੀ ਦੇ ਵਿੱਚ, ਸੈਨੇਟ ਦੇ ਵਿੱਚ, ਫਿਰ ਕੈਲੀਫੋਰਨੀਆ ਦੇ ਗਵਰਨਰ ਨੇ ਬਿੱਲ ਸਾਈਨ ਕੀਤਾ ਸੀ ਵੀ ਇਹ ਸਾਰੇ ਹੀ ਲੋਕ ਇਹਨਾਂ ਨੂੰ ਐਜ਼ ਏ EMPLOYEE ਜਿਹੜਾ ਗਿਣਿਆ ਜਾਵੇ। ਤੇ ਉਸ ਤੋਂ ਬਾਅਦ ਜਿਹੜਾ ਫਿਰ ਇੱਕ ਕੋਰਟ 'ਚ ਵੀ ਕੇਸ ਗਿਆ ਸੀ, ਕੋਰਟ 'ਚ ਵੀ ਉਹ ਹੱਕ 'ਚ ਗਿਆ ਸੀ। ਯੂਨੀਅਨ ਸਾਰੀਆਂ ਇਹਦੇ ਉਲਟ ਹੈਗੀਆਂ। ਸੋ ਇਹਦਾ ਕਾਰਨ ਇਹ ਸੀ ਵੀ ਜੇ ਐਜ਼ ਏ EMPLOYEE ਉਹ ਗਿਣੇ ਜਾਊਗੇ, ਇੱਕ ਤਾਂ ਇਹ ਆ ਵੀ ਉਹਨਾਂ ਦੀ ਮਿਨੀਮਮ ਵੇਜ ਤੋਂ ਉੱਪਰ ਤਨਖਾਹ ਹੋਊਗੀ, ਦੂਜੇ ਜਿਹੜੇ ਉਹਨਾਂ ਨੂੰ ਹੈਲਥ ਬੈਨੀਫਿਟਸ ਦੇਣੇ ਪਊਗੇ, ਤੀਜਾ ਇਹ ਆ ਵੀ ਸਭ ਤੋਂ ਜਿਹੜਾ ਜ਼ਰੂਰੀ ਹੁੰਦਾ ਆਪਾਂ ਦੇਖਦੇ ਹਾਂ ਇਹ ਆਪਾਂ ਪੰਜਾਬੀ ਕਮਿਊਨਿਟੀ ਆਪਣੇ ਉਹਦੇ ਬਾਰੇ ਜੇ ਮੈਂ ਦੱਸਦਾ ਜਾਵਾਂ, ਸਭ ਤੋਂ ਜ਼ਿਆਦਾ ਜਿਹੜੇ ਕਈ ਆਪਣੇ ਭੈਣ ਭਰਾ ਆ ਊਬਰ ਲਿਫਟ ਦੇ ਲਈ ਉਹ ਕੰਮ ਕਰਦੇ ਹੈਗੇ ਆ। ਸੋ ਕੀ ਹੁੰਦਾ ਆ ਇਹ ਅਨਫੋਰਚੂਨੇਟਲੀ ਹੁੰਦਾ ਆ। ਫਿਰ ਆਪਾਂ ਦੇਖਦੇ ਹਾਂ ਵੀ ਚਾਹੇ GoFundMe ਜਾਂ ਗੁਰਦੁਆਰਾ ਸਾਹਿਬ ਜਾਂ ਕਿਤੇ ਨਾ ਕਿਤੇ ਟੇਬਲ ਲਾਣੇ ਆ, ਜੋ ਜੇ ਤੁਸੀਂ ਐਜ਼ ਏ EMPLOYEE ਹੋਵੋਗੇ ਤੇ ਤੁਹਾਡੀ ਵਰਕਰਸ ਕੌਂਪ ਹੋਊਗੀ ਜਾਂ ਓਕੂਪੇਸ਼ਨਲ ਹੈਲਥ ਇੰਸ਼ੋਰੈਂਸ ਉਹਨਾਂ ਨੂੰ ਲੈਣੀ ਪਊਗੀ, ਜਿਹਦੀ ਕਵਰੇਜ 1 ਮਿਲੀਅਨ ਹੁੰਦੀ ਆ। ਸੋ ਔਨ ਦਾ ਜੋਬ ਜੇ ਤੁਹਾਡੀ ਡੈਥ ਹੋ ਜਾਂਦੀ ਆ ਕਿਸੇ ਤਰ੍ਹਾਂ, ਚਾਹੇ ਤੁਸੀਂ ਟਰੱਕ ਚਲਾਉਂਦੇ ਆ, ਟੈਕਸੀ ਊਬਰ ਚਲਾਉਂਦੇ ਆ, ਲਿਫਟ ਚਲਾਉਂਦੇ ਆ, ਡੋਰਡੈਸ਼, ਤੇ $1 ਮਿਲੀਅਨ ਤੱਕ ਤੁਹਾਡੀ ਜਿਹੜੀ ਕਵਰੇਜ ਆ, ਪਲੱਸ ਤੁਹਾਡੀ ਜਿਹੜੀ ਡਿਸੇਬਿਲਟੀ ਇੰਸ਼ੋਰੈਂਸ ਹੁੰਦੀ ਆ ਜੇ ਮੰਨ ਲਓ ਸੱਟ ਲੱਗ ਗਈ ਆ, ਕੰਮ ਤੇ ਨਹੀਂ ਜਾ ਸਕਦੇ। ਸੋ ਕੀ ਆ ਹੁਣ 1099 ਸੀ। ਸੋ ਜਿਹੜੀਆਂ ਇਹ ਕੰਪਨੀਆਂ ਆ ਇਹਨਾਂ ਨੇ ਮਿਲੀਅਨਸ ਆਫ ਡਾਲਰ ਇਕੱਠੇ ਕੀਤੇ ਆ ਇਸ ਪ੍ਰੋਪੋਜੀਸ਼ਨ ਨੂੰ। ਇਹ ਪ੍ਰੋਪੋਜੀਸ਼ਨ ਲੈ ਪਹਿਲਾਂ ਇਹ ਲਾਗੂ ਹੋ ਜਾਣਾ ਸੀ ਸਾਰਾ ਕੁਛ, ਪਰ ਇਨ ਦਾ ਮੀਨ ਟਾਈਮ ਕਰੋਨਾ ਵਾਇਰਸ ਦਾ ਪੈਂਡੈਮਿਕ ਆ ਗਿਆ ਤੇ ਫਿਰ ਇਸ ਨੂੰ ਡਿਲੇ ਕਰ ਦਿੱਤਾ ਗਿਆ। ਪਰ ਹੁਣ ਜਿਹੜੀ ਆ ਇਹ ਜਿੰਨੀਆਂ ਵੀ ਕੰਪਨੀਆਂ ਆ ਇਹਨਾਂ ਨੇ ਰਲ ਕੇ ਪੈਸੇ ਮਿਲੀਅਨਸ ਆਫ ਡਾਲਰ ਇਕੱਠੇ ਕਰਕੇ ਪ੍ਰੋਪੋਜੀਸ਼ਨ ਲਿਆ ਆ ਵੀ ਜੇ ਲੋਕ ਇਹਦੇ ਹੱਕ 'ਚ ਵੋਟ ਪਾਊਗੇ ਤਾਂ ਜਿਹੜਾ ਆ ਫਿਰ ਉਹ ਊਬਰ ਲਿਫਟ ਦੇ EMPLOYEE ਜਿਹੜੇ 1099 ਤੇ ਰਹੂਗੇ। ਉਹਦੇ 'ਚ ਮੈਨੂੰ ਇਹ ਲੱਗਦਾ ਆ ਵੀ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਆ। ਆਮ ਕਈ ਵਾਰੀ ਲੋਕ ਸੋਚਦੇ ਆ ਵੀ ਠੀਕ ਆ ਜੀ, ਸਾਨੂੰ ਜੇ ਟੈਕਸੀ ਬਿਜ਼ਨਸ ਸੀ ਪਹਿਲਾਂ ਉਹਦੇ ਨਾਲੋਂ ਜਿਹੜਾ ਹੁਣ ਊਬਰ ਤੇ ਲਿਫਟ ਆ, ਇਹ ਕੰਪਨੀਆਂ ਜਿਹੜੀਆਂ ਆ ਇਹ ਬਹੁਤ ਘੱਟ ਪੈਸੇ ਚਾਰਜ ਕਰਦੀਆਂ ਟੈਕਸੀ ਦੇ ਮੁਕਾਬਲੇ ਜੇ ਦੇਖਿਆ ਜਾਵੇ। ਤੇ ਓਵਰਆਲ ਲੋਕਾਂ ਜਿਹੜੇ ਕੰਮ ਕਰਦੇ ਆ, ਤੇ ਮੈਂ ਕਈ ਸਟੋਰੀਆਂ ਪੜ੍ਹ ਰਿਹਾ ਸੀ, ਉਹਦੇ 'ਚ ਇਹ ਲਿਖਿਆ ਸੀ ਵੀ ਕਈ ਵਾਰੀ ਐਵਰੇਜ 6 ਤੋਂ ਲੈ ਕੇ $10 ਹੀ ਬਣਦੀ ਪਰ ਆਵਰ ਦੇ ਹਿਸਾਬ ਦੇ ਨਾਲ। ਕਾਰਪੋਰੇਟ ਕੰਪਨੀਆਂ ਆ 2-4 ਉਹਨਾਂ ਨੇ ਪੂਰਾ ਕੰਟਰੋਲ ਕਰ ਲੈਣਾ ਹੈਗਾ, ਹੈ ਨਾ। ਸੋ ਇਹੀ ਕੁਛ ਤਾਂ ਇੱਥੇ ਆ ਜੇ ਦੇਖਿਆ ਜਾਵੇ। ਇਹ ਹੁਣ ਜਿਹੜੀਆਂ ਇਹ ਕੰਪਨੀਆਂ ਮੈਂ ਤੁਹਾਨੂੰ ਪੂਰਾ ਦੱਸੂਗਾ। ਪੋਜੀਸ਼ਨ 22 ਦੇ ਲਈ 22 ਦੇ ਲਈ ਜਿਹੜੀਆਂ ਇਹ ਕੰਪਨੀਆਂ ਇਹਨਾਂ ਨੇ $184 ਮਿਲੀਅਨ ਇਕੱਠਾ ਕੀਤਾ ਆ। ਡੋਰਡੈਸ਼ ਨੇ 25.80% ਇਹਦੇ 'ਚ ਪਾਇਆ ਆ, ਲਿਫਟ ਨੇ 26.05%, ਇਸੇ ਤਰ੍ਹਾਂ ਇੰਸਟਾਕਾਰਟ ਨੇ 14.93%, ਊਬਰ ਨੇ 27.46%, ਪੋਸਟਮੇਸ ਜਿਹੜੀਆਂ ਉਸਨੇ 5 ਜਿਹੜੇ EMPLOYEE ਆ ਉਹਨਾਂ ਨੂੰ ਗੁੱਡ ਪੇ ਮਿਲੇ, ਗੁੱਡ ਬੈਨੀਫਿਟਸ ਮਿਲਣ, ਉਹਨਾਂ ਨੇ ਸਿਰਫ $11 ਮਿਲੀਅਨ ਹੀ ਇਕੱਠਾ ਕੀਤਾ ਆ। ਸੋ ਇਸ ਟਾਈਮ ਅੱਜ ਦੀ ਡੇਟ ਦੇ ਵਿੱਚ ਇਹ ਜਿਹੜੀ ਪ੍ਰੋਪੋਜੀਸ਼ਨ ਆ ਨੈਕ ਟੂ ਨੈਕ ਚੱਲ ਰਹੀ ਹੈਗੀ ਆ। ਸੋ ਇਹ ਹੁਣ ਲੋਕਾਂ ਦੇ ਉੱਤੇ ਡਿਪੈਂਡ ਕਰਨਾ ਆ ਵੀ ਤੁਸੀਂ ਪ੍ਰੋਪੋਜੀਸ਼ਨ 22 ਦੇ ਹੱਕ ਵਿੱਚ ਵੋਟ ਪਾਣੀ ਆ ਜਾਂ ਅਗੇਂਸਟ ਪਾਣੀ ਆ। ਕਈ ਹਜੇ ਵੀ ਜਿਹੜੇ ਊਬਰ ਲਿਫਟ ਦੇ ਜਿਹੜੇ ਡਰਾਈਵਰਸ ਆ ਉਹ ਸੋਚ ਰਹੇ ਆ ਵੀ ਨਹੀਂ, ਜੇ
ਇੰਡੀਪੈਂਡੈਂਟ ਰਹੀਏ ਤੇ ਸਾਨੂੰ ਜਿਹੜਾ ਆ ਇਹ ਬਹੁਤ ਫਾਇਦਾ ਹੋਊਗਾ। ਉਹਦੇ 'ਚ ਸਾਨੂੰ ਪੈਸੇ ਜ਼ਿਆਦਾ ਬਣਦੇ ਹੈਗੇ ਆ, ਪਰ ਕਈ ਯੂਨੀਵਰਸਿਟੀਜ਼ ਦੇ ਪ੍ਰੋਫੈਸਰ ਮੈਂ ਦੇਖ ਰਿਹਾ ਸੀ ਇੱਕ ਦੇ ਕਹਿ ਰਹੇ ਸੀ ਵੀ ਨਹੀਂ, ਜੇ ਤੁਸੀਂ ਆਮ ਦੇਖੋ ਕੈਨ ਜੇਕਬਸ ਜਿਹੜੇ ਚੇਅਰ ਹੈਗੇ ਆ ਲੇਬਰ ਸੈਂਟਰ ਐਟ UC ਬਰਕਲੇ, ਇਹ ਕਹਿੰਦੇ ਵੀ ਜਿਹੜਾ ਪ੍ਰੈਜ਼ੀਡੈਂਟ ਆ ਇਹ ਇਹਨਾਂ ਕੰਪਨੀਆਂ ਨੂੰ ਬਹੁਤ ਹੀ ਗਲਤ ਸੈਟਅਪ ਕੀਤਾ ਗਿਆ ਆ। ਕਹਿੰਦੇ ਵੀ ਜੇ ਕਹਿੰਦੇ ਸਾਰਾ ਕੁਛ ਤੁਸੀਂ ਕੱਢ ਕੇ ਦੇਖੋ, ਜਿੰਨਾ ਤੁਹਾਡਾ ਕੰਮ ਤੇ ਜਾਣ ਦਾ ਟਾਈਮ ਲੱਗਾ, ਉਹਦੇ 'ਚ ਵੇਟ ਟਾਈਮ, ਤੁਹਾਡੇ ਖਰਚੇ ਕਾਰ ਦਾ, ਗੈਸ ਦਾ, ਇੰਸ਼ੋਰੈਂਸ ਦਾ, ਕਹਿੰਦੇ ਬਈ ਊਬਰ ਲਿਫਟ ਦੇ ਡਰਾਈਵਰ ਐਵਰੇਜ ਕਹਿੰਦੇ ਬਈ ਐਜ਼ ਲਿਟਲ ਐਜ਼ $5.4 ਪਰ ਆਵਰ ਦੇ ਹਿਸਾਬ ਨਾਲ ਉਹਨਾਂ ਦੇ ਬਣਦੇ ਹੈਗੇ ਆ। ਸੋ ਜਦੋਂ ਤੁਸੀਂ ਟੈਕਸ ਪੇ ਕਰਦੇ ਆ ਨਾ ਬਾਅਦ ਦੇ ਵਿੱਚ ਫਿਰ ਪਤਾ ਲੱਗਦਾ। ਤੇ ਪਰ ਕਈ ਜਿਹੜੇ ਆ ਉਹ ਕਹਿੰਦੇ ਵੀ ਨਹੀਂ ਇਹ ਠੀਕ ਵੀ ਹੈਗਾ। ਸੋ ਇਹ ਹੁਣ ਤੁਹਾਨੂੰ ਬੈਨੀਫਿਟ ਦੱਸਦੇ, ਤੇ ਬਾਕੀ ਜਿਹੜੇ ਕਈ ਡਰਾਈਵਰ ਕਹਿੰਦੇ ਆ ਵੀ ਨਹੀਂ ਅਸੀਂ ਐਜ਼ ਇੰਡੀਪੈਂਡੈਂਟ ਹੋਣਾ ਆ। ਇਹ ਹੁਣ ਤੁਸੀਂ ਡਿਸਾਈਡ ਬਾਅਦ ਦੇ ਵਿੱਚ ਕਰਨਾ ਹੈਗਾ ਵੀ ਕਿਹੜਾ ਤੁਹਾਨੂੰ ਸਹੀ ਲੱਗਦਾ। ਪਰ ਜਿਹੜੇ ਆ ਕੰਪਨੀਆਂ ਸੋਸ਼ਲ ਮੀਡੀਆ ਤੇ ਹੋਰ ਕਰ ਰਹੇ ਹੈਗੇ ਆ, ਸੋ ਇਹਦਾ ਮਤਲਬ ਕੁਛ ਨਾ ਕੁਛ ਤਾਂ ਹੈ। ਸੋ ਇਹਦੇ ਬਾਰੇ ਰਾਜਕਰਮਵੀਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਇਹਦੇ ਸਪੋਰਟ ਦੇ ਵਿੱਚ ਤਾਂ ਇਕੱਲੇ ਇਹੀ ਨਹੀਂ, ਬਹੁਤ ਸਾਰੀਆਂ ਯੂਨੀਅਨਸ ਵੀ ਹੈਗੀਆਂ ਜਿੱਦਾਂ ਡੋਰਡੈਸ਼, ਲਿਫਟ, ਊਬਰ, ਇੰਸਟਾਕਾਰਟ, ਪੋਸਟਮੇਟ। ਇਹ ਜਿਹੜੀ ਇਸ ਟਾਈਮ ਯੈਸ ਔਨ 22 ਦਾ ਜਿਹੜਾ ਰੌਲਾ ਆ ਜਾਂ ਪ੍ਰੋਪੋਜੀਸ਼ਨ 22 ਆ, ਇਹ ਬੇਸਿਕਲੀ ਇਹ ਕਹਿ ਰਹੇ ਆ ਵੀ ਸਾਡੀਆਂ ਐਪ ਬੇਸਡ ਜੌਬਸ ਤੇ ਸਰਵਿਸਿਜ਼ ਆ ਉਹਨਾਂ ਨੂੰ ਬਚਾ ਕੇ ਰੱਖੋ। ਕੈਲੀਫੋਰਨੀਆ ਦੀ ਪੀਸ ਆਫਿਸਰ ਐਸੋਸੀਏਸ਼ਨ ਇਸ ਦੇ ਯੈਸ ਦੇ ਵਿੱਚ ਆ, ਕੈਲੀਫੋਰਨੀਆ ਸਟੇਟ ਦੇ ਸ਼ੈਰਿਫ ਐਸੋਸੀਏਸ਼ਨ ਇਹਨਾਂ ਦੇ ਹੱਕ 'ਚ ਆ। ਵਿਰੋਧ ਦੇ ਵਿੱਚ ਬੋਲਣ ਵਾਲੇ ਉਹ ਤਕਰੀਬਨ ਅਫੀਸ਼ੀਅਲਸ ਹੀ ਨੇ, ਜਿਨ੍ਹਾਂ ਵਿੱਚ ਜੋ ਬਾਈਡਨ, ਕਮਲਾ ਹੈਰਿਸ, ਐਲਿਜ਼ਾਬੈਥ ਵਾਰਨ ਅਤੇ ਹੋਰ ਜਿਹੜੀਆਂ ਇੱਕ ਲੇਬਲ ਫੈਡਰੇਸ਼ਨ ਯੂਨੀਅਨ ਆ, ਟੀਚਰ ਐਸੋਸੀਏਸ਼ਨ ਆ, ਸਟੇਟ ਕਾਊਂਸਲ ਆਫ ਲੇਬਰਰਸ, ਇਹ ਵਾਲੇ ਕੁਛ ਜਿਹੜੇ ਇਹਨਾਂ ਦੇ ਅਗੇਂਸਟ ਜਿਹੜੇ ਆ ਰਹੇ ਆ। ਅਤੇ ਇੱਕ ਆਰਗੇਨਾਈਜੇਸ਼ਨ ਗਿਗ ਵਰਕਰਸ ਰਾਈਜ਼ਿੰਗ, ਉਹ ਵੀ ਇਸ ਦੇ ਖਿਲਾਫ ਆ। ਇਹ ਸਿੰਘ ਜੀ ਇਸ ਦੇ ਯੈਸ ਦੇ ਵਿੱਚ ਵੋਟ ਤਾਂ ਪੈ ਜਾਣੀ ਜਿੱਦਾਂ ਤੁਸੀਂ ਦੱਸਿਆ ਵੀ 184 ਮਿਲੀਅਨ ਦੇ ਮੁਕਾਬਲੇ 10 ਮਿਲੀਅਨ ਜਿਹੜਾ ਆ ਉਹ ਕੁਛ ਵੀ ਜਿਹੜਾ ਉਸ ਦੇ ਸਾਹਮਣੇ ਬਣਦਾ ਨਹੀਂ ਹੈਗਾ। ਇਹ ਜਿਹੜੀਆਂ 3 ਕੰਪਨੀਆਂ ਆ ਇਹਨਾਂ ਸਾਰਿਆਂ ਨੇ ਮਿਲ ਕੇ ਤਕਰੀਬਨ 50-50 ਮਿਲੀਅਨ ਜਿਹੜੇ ਇਸ ਦੇ ਵਿੱਚ ਪਾਏ ਨੇ। ਊਬਰ ਨੇ, ਲਿਫਟ ਨੇ, ਡੋਰਡੈਸ਼ ਨੇ। ਓਬਵੀਅਸਲੀ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਇਸ ਦਾ ਮਸਲਾ ਇਹ ਆ ਵੀ ਨਾ ਉਹਨਾਂ ਨੂੰ ਮੈਡੀਕਲ ਇੰਸ਼ੋਰੈਂਸ ਲੈਣੀ ਪੈਣੀ ਆ, ਨਾ ਮੈਡੀਕਲ ਬੈਨੀਫਿਟ, ਨਾ 401k, ਨਾ ਡਿਸੇਬਿਲਿਟੀ, ਇੱਦਾਂ ਦੀਆਂ ਸਾਰੀਆਂ ਚੀਜ਼ਾਂ ਤੋਂ ਉਹ ਫਿਰ ਫਾਰਗ ਨੇ। ਦੂਜੇ ਪਾਸਿਓਂ ਜਿਹੜੇ ਕੁਛ ਡਰਾਈਵਰਸ ਦੀ ਜੇ ਆਪਾਂ ਗੱਲ ਕਰੀਏ, ਜਿੱਦਾਂ ਤੁਸੀਂ ਦੱਸਿਆ ਵੀ ਕਈ ਲੋਕ ਚਾਹੁੰਦੇ ਨੇ, ਇੰਡੀਪੈਂਡੈਂਸ ਚਾਹੁੰਦੇ ਨੇ ਵੀ ਆਪਣੀ ਮਰਜ਼ੀ ਦੇ ਨਾਲ ਜਦੋਂ ਮਰਜ਼ੀ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਵੀ ਅਸੀਂ ਹੋਰ ਕੰਮ ਜਿਹੜੇ ਕਰਦੇ ਹਾਂ ਅਤੇ ਉਸ ਦੇ ਨਾਲ ਨਾਲ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਊਬਰ, ਲਿਫਟ, ਡੋਰਡੈਸ਼ ਫੁੱਲ ਟਾਈਮ ਜੋਬ ਨਹੀਂ ਆ। ਕਈ ਜਾਣੇ ਚਾਹੇ ਜਿਹੜੇ ਉਹ ਕਰਦੇ ਹੋਣ, ਪਰ ਇਹ ਫੁੱਲ ਟਾਈਮ ਜੋਬ ਕਰਕੇ ਜਿੱਦਾਂ ਤੁਸੀਂ ਆંકੜੇ ਦੱਸੇ ਆ ਵੀ ਉਹਨਾਂ ਦੇ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੈਗਾ ਆ। ਖਾਸ ਕਰਕੇ ਕੈਲੀਫੋਰਨੀਆ ਵਰਗੇ ਸੂਬੇ 'ਚ ਜਿੱਥੇ ਇਹ ਬਹੁਤਾ ਚੱਲਦੇ ਨੇ ਉਹਨਾਂ ਦੇ ਵਿੱਚ ਬੇ ਏਰੀਆ ਹੋ ਗਿਆ, LA ਹੋ ਗਿਆ, ਉਹ ਥਾਂ ਆ ਜਿੱਥੇ ਘਣੀ ਵਸੋਂ ਆ। ਜਿੱਥੇ ਘਣੀ ਵਸੋਂ ਆ ਉੱਥੇ ਸਾਰਾ ਕੁਛ ਮਹਿੰਗਾ ਆ, ਉੱਥੇ ਰਹਿਣਾ ਵੀ ਮਹਿੰਗਾ ਆ, ਉੱਥੇ ਖਾਣਾ ਵੀ ਮਹਿੰਗਾ ਆ, ਅਤੇ ਉਹ ਸਾਰਾ ਕੁਛ ਪਹਿਨਣਾ ਵੀ ਮਹਿੰਗਾ ਆ। ਸੋ ਉਹਨਾਂ ਦੇ ਲਈ ਬੜੀ ਇਹ ਦੁਬਿਧਾ ਆ, ਇਹ ਸਾਰਾ ਕੁਛ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ ਆ। ਸੋ ਬਹੁਤ ਸਾਰੇ ਮੀਡੀਆ ਆਊਟਲੈਟ ਉਹਨਾਂ ਦੇ ਐਡੀਟੋਰੀਅਲ ਉਹਨਾਂ ਨੇ ਇਸ ਦੇ ਵਿੱਚ ਸਪੋਰਟ ਕੀਤੀ ਆ। ਜਿਹੜੀ ਔਰੰਜ ਕਾਊਂਟੀ ਰਜਿਸਟਰਾਲ ਆ ਉਹਨਾਂ ਨੇ ਬੇਕਰਸਫੀਲਡ ਕੈਲੀਫੋਰਨੀਆ ਐਡੀਟੋਰੀਅਲ ਬੋਰਡ ਉਹਨਾਂ ਨੇ ਇਸ ਦੇ ਹੱਕ 'ਚ ਪਾਈ ਆ ਗੱਲ। ਸੈਨ ਫਰਾਂਸਿਸਕੋ ਕ੍ਰੋਨਿਕਲ ਐਡੀਟੋਰੀਅਲ ਬੋਰਡ ਉਹਨਾਂ ਨੇ ਵੀ ਇਸ ਨੂੰ ਸਪੋਰਟ ਕੀਤੀ ਆ। ਓਪੋਜੀਸ਼ਨ ਦੇ ਵਿੱਚ ਸਿਰਫ ਅਤੇ ਸਿਰਫ LA ਟਾਈਮਜ਼ ਦਾ ਐਡੀਟੋਰੀਅਲ ਬੋਰਡ ਆ, ਉਹਨਾਂ ਨੇ ਕੀਤੀ ਆ। ਸੋ ਰਾਈਟ ਨਾਓ ਜੇ ਪੋਲਸ ਆંકੜੇ ਦੇਖਦੇ ਜਾਈਏ, ਜਿਹੜਾ 9 ਤੋਂ ਲੈ ਕੇ 9-15 ਦੇ ਦਰਮਿਆਨ ਉਸ ਸਪੋਰਟ ਦੇ ਵਿੱਚ ਨੇ, ਯੈਸ ਦੇ ਨੇ। 36% ਜਿਹੜੇ ਆ ਉਹ ਇਸ ਦੇ ਓਪੋਜੀਸ਼ਨ 'ਚ ਨੇ, 25% ਅਨਡਿਸਾਈਡਡ ਆ। ਸੋ ਇਹ ਬਹੁਤ ਵੱਡਾ ਜਿਹੜਾ ਅਨਡਿਸਾਈਡਡ ਅਜੇ ਲੋਕ ਜਿਹੜੇ ਉਹ ਹੈਗੇ ਨੇ, ਜਿਸ ਦੇ ਨਾਲ ਇਹ ਫਰਕ ਪੈਣਾ ਆ। ਹੁਣ ਤੱਕ ਜਿੱਦਾਂ ਤੁਸੀਂ ਦੱਸਿਆ ਇਹ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗਾ ਐਕਸਪੈਂਸਿਵ ਬੈਲਟ ਮੈਜਰ ਜਿਹੜਾ ਇਹ ਹੋਣ ਜਾ ਰਿਹਾ ਆ। 1999 ਤੋਂ ਬਾਅਦ 'ਚ ਇਹ $192 ਮਿਲੀਅਨ ਜਿਹੜੇ ਆ ਉਹ ਇਸ ਦੇ ਵਿੱਚ ਜਿਹੜੇ ਉਹ ਖਰਚੇ ਜਾ ਰਹੇ ਹੈਗੇ ਨੇ। ਸੋ ਜ਼ਿਆਦਾਤਰ ਹਰਜੋਤ ਸਿੰਘ ਜੀ ਜਿਹੜੀਆਂ ਪ੍ਰੋਪੋਜੀਸ਼ਨਾਂ ਦੇ ਉੱਤੇ ਜ਼ਿਆਦਾ ਡਾਲਰ ਖਰਚੇ ਗਏ ਉਹ ਹਾਰੀਆਂ ਨੇ ਜੇ ਇਹ ਇਤਿਹਾਸ ਦੇ ਵਿੱਚ ਜਿਹੜਾ ਉਹ ਦੇਖਿਆ ਜਾਵੇ। ਸੋ ਲੈਟਸ ਸੀ ਜਿਹੜਾ ਆ ਆਮ ਲੋਕ ਇਸ ਦੇ ਪ੍ਰਤੀ ਜਿਹੜੀ ਆ ਉਹ ਕੀ ਸੋਚ ਜਿਹੜੀ ਉਹ ਰੱਖਦੇ ਨੇ।
ਇਹ ਤਾਂ ਆਪਾਂ ਜਿੱਦਣ AB5 ਬਿੱਲ ਪਾਸ ਹੋਇਆ ਸੀ ਉਸੇ ਦਿਨ ਤੋਂ ਹੀ ਉਹਨਾਂ ਨੇ ਊਬਰ ਲਿਫਟ ਨੇ ਕਹਿਤਾ ਸੀਗਾ ਵੀ ਅਸੀਂ ਤਾਂ $150 ਮਿਲੀਅਨ ਜਿਹੜਾ ਇਸ ਨੂੰ ਬੈਲਟ 'ਤੇ ਲਿਆ ਕੇ ਅਤੇ ਇਸ ਦੇ ਅਗੇਂਸਟ ਜਿਹੜਾ AB5 ਦੇ ਖਿਲਾਫ ਜਿਹੜਾ ਉਹ ਜਾਣਾ ਆ। ਸੋ ਇਸ ਦੇ ਵਿੱਚ ਟਰੱਕਰਸ ਇਨਵੋਲਵ ਨਹੀਂ ਹੈਗੇ, ਟਰੱਕਰਸ ਜੀ। ਇਨਕਲੂਡਡ ਨਹੀਂ ਹੈਗੇ। ਸੋ ਟਰੱਕਰਸ ਦੇ ਲਈ AB5 ਤਾਂ ਜਿਹੜਾ ਆ ਉਹ ਲਾਗੂ ਹੀ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਰਹਿਣਾ ਹੈਗਾ ਆ। ਜੇ ਕੁਛ ਕੁ ਹਰਜੋਤ ਬਿਲਕੁਲ ਸਿੰਘ ਇਹ ਸਿਰਫ ਇਹ ਸਿਰਫ ਊਬਰ ਲਿਫਟ ਡੋਰਡੈਸ਼ ਇਦਾਂ ਕੰਪਨੀਆਂ ਲਈ ਆ ਵੀ ਉਹਨਾਂ ਨੂੰ ਅਸੀਂ ਡਿਟੇਲ ਚ ਦੱਸਤਾ ਯੈਸ ਦਾ ਮਤਲਬ ਕੀ ਆ, ਨੋ ਦਾ ਕੀ ਹੈ, ਸੋਚ ਕੇ ਤੁਸੀਂ ਜਿਹਦੇ ਵੀ ਹੱਕ ਚ ਵੋਟ ਪਾਣੀ ਆ ਉਹ ਦੇਖ ਸਕਦੇ ਹੋ। ਜੀ ਬਿਲਕੁਲ, ਇਸ ਬੈਲਟ ਮੈਜਰ ਦੇ ਨਾਲ ਕੀ ਹੋਣਾ ਆ ਵੀ ਜਿਹੜਾ ਹੁਣ ਤੁਸੀਂ ਦੇਖੋ ਊਬਰ ਲਿਫਟ ਚਲਾਉਂਦੇ ਹੋ ਤੁਸੀਂ ਕਈ ਘੰਟੇ ਲਗਾਤਾਰ ਜਿਹੜੇ ਉਹ ਚਲਾਈ ਜਾਂਦੇ ਆ। ਹੁਣ ਇਹਨਾਂ ਨੇ ਐਪ ਬੇਸਡ ਡਰਾਈਵਰਸ ਦੇ ਲਈ ਵਰਕਿੰਗ ਦੇ ਉੱਤੇ ਵੀ ਲਿਮਿਟ ਲਾਉਣੀ ਆ। 12 ਘੰਟੇ ਤੋਂ ਵੱਧ ਤੁਸੀਂ ਲਗਾਤਾਰ ਕੰਮ ਨਹੀਂ ਕਰ ਸਕਦੇ 24 ਘੰਟਿਆਂ ਦੇ ਜਿਹੜੇ ਪੀਰੀਅਡ ਦੇ ਦੌਰਾਨ। ਅਤੇ ਉਸ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਆਖਿਆ ਵੀ ਉਹਦੇ ਵਿੱਚ 6 ਘੰਟੇ ਲਗਾਤਾਰ ਬੰਦਾ ਬੇਸਿਕਲੀ ਸਲੀਪ 'ਤੇ ਹੋਣਾ ਚਾਹੀਦਾ, ਅਨਇੰਟਰਪਟਡ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਸੋ ਇਹ ਜਿਹੜਾ ਹੋਣਾ ਆ ਕਿ ਜਿਹੜੇ ਡਰਾਈਵਰ ਕਹਿੰਦੇ 25 ਘੰਟੇ ਇੱਕ ਹਫ਼ਤੇ ਦੇ ਵਿੱਚ ਉਹ ਲਾਉਂਦੇ ਨੇ ਇੱਕ ਕੁਆਟਰ ਦੇ ਵਿੱਚ, ਅਤੇ ਜਿਹੜੀ ਕੰਪਨੀ ਆ ਉਹ ਉਹਨਾਂ ਨੂੰ ਹੈਲਥ ਕੇਅਰ ਸਬਸਿਡੀਜ਼ ਜਿਹੜੀਆਂ ਆ ਉਹ ਕੈਲੀਫੋਰਨੀਆ ਕਵਰਡ ਜਿਹੜਾ ਪ੍ਰੀਮੀਅਮ ਆ ਉਸ ਦਾ 82% ਤੱਕ ਸਬਸਿਡੀ ਜਿਹੜੀ ਉਹ ਦਊਗੀ। ਸੋ ਉਹਨਾਂ ਨੇ ਉਹ ਵੀ ਚੀਜ਼ ਇਸ ਦੇ ਵਿੱਚ ਜਿਹੜੀ ਉਹ ਐਡ ਇਹਨਾਂ ਨੇ ਉਹ ਕੀਤੀ ਹੈਗੀ ਹੈ। ਸੋ ਕਾਫੀ ਕੁਝ ਇਸ ਦੇ ਵਿੱਚ ਹੋਰ ਹੈਗਾ ਆ ਅਤੇ ਆਪਾਂ ਜ਼ਰੂਰ ਇਸ ਦੇ ਬਾਰੇ ਗੱਲਬਾਤ ਵੀ ਅੱਗੇ ਜਿਹੜੀ ਕਰਦੇ ਹਾਂ। ਆਪਣੇ ਨਾਲ ਕਾਲਰ ਜੁੜੇ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਤਨਾਮ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ, ਪੰਜਾਬੀ ਰੇਡੀਓ USA ਸਾਰਿਆਂ ਨੇ ਜਾਣਕਾਰੀ ਦਿੰਦੇ ਬਹੁਤ ਵਧੀਆ। ਅਤੇ ਮੈਂ ਇੱਕ ਦੋ ਗੱਲਾਂ ਜ਼ਰੂਰ ਐਡ ਕਰਨੀਆਂ ਮੰਗਦਾ। ਅਤੇ ਦੇਖੋ ਹੁਣ ਐਬਸੈਂਟੀ ਬੈਲਟ ਆਉਣੇ ਸ਼ੁਰੂ ਹੋ ਗਏ ਸਾਰਿਆਂ ਦੇ ਘਰਾਂ 'ਚ, ਅਤੇ ਜ਼ਰੂਰ ਵੋਟ ਪਾਓ। ਅਤੇ ਬਾਕੀ ਜਿਨ੍ਹਾਂ ਨੇ ਹਜੇ ਤੱਕ ਵੀ ਰਜਿਸਟਰ ਨਹੀਂ ਕੀਤੇ ਉਹਨਾਂ ਕੋਲ ਹਜੇ ਵੀ ਟਾਈਮ ਹੈਗਾ ਅਤੇ ਉਹ ਜ਼ਰੂਰ ਰਜਿਸਟਰ ਕਰ ਲੈਣ। ਅਤੇ ਜਿਨ੍ਹਾਂ ਦੇ ਬੱਚੇ ਕਈ ਵਾਰ ਨਾ ਆਪਣੇ 2 ਨਵੰਬਰ ਤਾਈਂ ਵੀ 18 ਸਾਲ ਦੇ ਹੁੰਦੇ ਉਹ ਵੀ ਰਜਿਸਟਰ ਕਰ ਸਕਦੇ ਆ, ਕਿਉਂਕਿ ਉਸ ਦਿਨ ਉੱਥੇ ਆਪਣੇ ਜੋ ਇਲੈਕਸ਼ਨ ਆਫਿਸਰ ਉੱਥੇ ਜਾ ਕੇ ਰਜਿਸਟਰ ਕਰ ਉੱਥੇ ਵੋਟ ਪਾ ਸਕਦੇ ਆ। ਇਹ ਜ਼ਰੂਰੀ ਬੇਨਤੀ। ਬਾਕੀ ਇੱਕ ਦੋ ਵੀਹ ਮੈਂ ਗੱਲਾਂ ਜ਼ਰੂਰ ਕਰਾਂ ਅਤੇ ਕਈਆਂ ਦਾ ਅਸੀਂ ਕਾਂਟੈਕਟ ਕਰੀਦਾ, ਉਹ ਕਹਿੰਦੇ ਜੀ ਪੰਜਾਬੀ ਆਪਣੇ 4-5 ਇੱਥੇ ਖੜ੍ਹੇ ਤੁਸੀਂ ਸਲਾਹ ਕਰਕੇ ਖੜ੍ਹ ਜਾਂਦੇ। ਮੈਂ ਥੋੜ੍ਹਾ ਜਿਹਾ ਕਲੀਅਰ ਕਰਨਾ ਮੰਗਦਾ, ਕਿਉਂਕਿ ਜੋ ਜੂਬਾ ਦੇ ਵਿੱਚ 2 ਤਾਂ ਆਪਣੇ ਡਿਸਟ੍ਰਿਕਟ 4 ਦੇ ਵਿੱਚ ਆਪਣੇ ਕਰਮ ਬੈਂਸ ਅਤੇ ਤੇਜਮਾਨ ਦਾ ਉਹਨਾਂ ਦੋਨਾਂ ਇੱਕ ਨੂੰ ਵੋਟ ਪਾ ਸਕਦੇ ਆ। ਅਤੇ ਜਿਹੜੇ ਹਰਜੀਤ ਸਿੰਘ ਇਹ ਆਪਣੇ ਜੂਬਾ ਡੀ ਸਕੂਲ ਬੋਰਡ ਵਾਸਤੇ ਖੜ੍ਹੇ ਆ। ਇਹਨਾਂ ਦੇ ਵਿੱਚ 3 ਗੋਰੇ ਅਤੇ 3 ਆਪਣੇ ਪੰਜਾਬੀ ਆ। ਅਤੇ ਆਪਣੇ ਇਹਨਾਂ ਤੋਂ ਤੁਸੀਂ 2 ਨੂੰ ਵੋਟ ਪਾ ਸਕਦੇ ਆ। ਮਤਲਬ ਕਨਫਿਊਜ਼ ਨਾ ਹੋਵੋ ਪਲੀਜ਼, ਇਹ ਜ਼ਰੂਰੀ ਬੇਨਤੀ ਹੈ। 2 ਨੂੰ ਆਪਣੇ ਪਾਵੋ ਅਤੇ 2 ਆਪਣੇ ਅੱਗੇ ਜਾ ਸਕਦੇ ਆ। ਬਹੁਤ ਚੰਗੀ ਗੱਲ ਆ ਅਤੇ ਜ਼ਰੂਰੀ ਆ ਵੀ ਮਤਲਬ ਕਨਫਿਊਜ਼ ਨਾ ਹੋਵੇ ਵੀ ਅਸੀਂ ਇੱਕ ਨੂੰ ਪਾਉਣਾ 5-6 ਇੱਕ ਪੰਜਾਬੀ ਨੂੰ, ਇਹ ਠੀਕ ਨਹੀਂ। ਵੀ ਸਾਰੇ ਜਿਹੜੇ ਆਪਣੀਆਂ ਵੱਖਰੀਆਂ ਨੇ ਪੋਜੀਸ਼ਨਾਂ ਉਹਨਾਂ ਵਾਸਤੇ ਖੜ੍ਹੇ ਆ। ਅਤੇ ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਦਾ। ਧੰਨਵਾਦ ਜੀ, ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਖਾਲਸਾ ਵਾਹਿਗੁਰੂ। ਹਾਂਜੀ ਬਿਲਕੁਲ। ਸੋ ਜਕਾਰਾ ਵਾਲਿਆਂ ਦੇ ਦੁਆਰਾ ਇੱਕ ਜਿਹੜੇ ਹਰਮਨ ਸਿੰਘ ਆਪਣੇ ਨਾਲ ਉਹ ਜੁੜਨ ਜਾ ਰਹੇ ਨੇ ਅਤੇ ਉਹਨਾਂ ਨੇ ਅੱਜ ਇੱਕ ਇੰਪੋਰਟੈਂਟ ਜਿਹੜੀ ਇੱਕ ਚੀਜ਼ ਜਿਸ ਦੇ ਵਿੱਚ ਉਹ ਮਦਦ ਕਰਨ ਜਾ ਰਹੇ ਨੇ ਉਸ ਦੇ ਬਾਰੇ ਉਹ ਜਾਣਕਾਰੀ ਜਿਹੜੀ ਉਹ ਦੇਣਗੇ, ਜਿਹੜੀ ਹਾਊਸਿੰਗ ਗ੍ਰਾਂਟ ਜਿਹੜੀ ਹੈਗੀ ਆ ਉਸ ਨੂੰ ਲੈ ਕੇ। ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ ਹਰਮਨ ਜੀ। ਹਰਮਨ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਹਰਮਨ ਇਹ ਦੱਸੋ ਵੀ ਇਹ ਜਿਹੜੀ ਹਾਊਸਿੰਗ ਗ੍ਰਾਂਟ ਆ ਅਤੇ ਕੀ ਇਸ ਦੇ ਵਿੱਚ ਉਹਨਾਂ ਨੂੰ ਮਿਲਣਾ ਆ ਅਤੇ ਕੀ ਚਾਹੀਦਾ ਆ ਤੁਹਾਨੂੰ ਉਸ ਚੀਜ਼ ਦੇ ਲਈ? ਸੋ ਇਹ ਹਾਊਸਿੰਗ ਗ੍ਰਾਂਟ ਉਹਨਾਂ ਦੀ ਆ ਜਿਨ੍ਹਾਂ ਦੀ ਤਨਖਾਹ ਘੱਟ ਹੋਈ ਆ ਕੋਵਿਡ ਦੇ ਕਰਕੇ। ਸੋ ਮਾਰਚ ਤੋਂ ਜੇ ਕਿਸੇ ਦੀ ਜੇ ਅਪਲਾਈ ਕਰਨਾ ਚਾਹੁੰਦੇ ਆ ਤੁਸੀਂ ਸਾਨੂੰ ਕਾਲ ਕਰ ਸਕਦੇ ਆ ਐਟ 559-549-4088। ਤੁਸੀਂ ਉੱਥੇ ਵੋਇਸਮੇਲ ਛੱਡ ਦਿਓ ਐਂਡ ਵੀ ਵਿਲ ਗੈਟ ਬੈਕ। ਅਸੀਂ ਤੁਹਾਨੂੰ ਵਾਪਸ ਫੋਨ ਕਰਾਂਗੇ ਜਲਦੀ। ਐਂਡ ਇੰਪੈਕਟ ਨੂੰ ਕਿਹੜੀ ਚੀਜ਼ ਨੂੰ ਜਿਹੜਾ ਇੰਪੈਕਟ ਆ ਉਹ ਮੰਨਿਆ ਜਾਂਦਾ ਹੈ? ਕੀ ਉਸ ਦੇ ਲਈ ਕੋਈ ਦਸਤਾਵੇਜ਼ ਕੋਈ ਡਾਕੂਮੈਂਟੇਸ਼ਨ ਵੀ ਹੁੰਦੀ ਆ, ਜਾਂ ਜੇ ਕੋਈ ਕਹਿ ਦੇਵੇ ਜਾਂ ਇਹੀ ਆ ਵੀ ਨੌਕਰੀ ਤੋਂ ਕਿਸੇ ਨੂੰ ਕੱਢ ਦਿੱਤਾ ਗਿਆ ਆ, ਇੱਦਾਂ ਦੀ ਕਿਹੜੀ ਚੀਜ਼ ਇਸ ਦੇ ਵਿੱਚ ਆਉਂਦੀ ਆ? ਹਾਂਜੀ, ਸੋ ਸਾਨੂੰ ਇੱਦਾਂ ਲਾਈਕ ਐਪਲੀਕੇਸ਼ਨ ਕੇਸ ਬਾਈ ਕੇਸ ਜਾਣਾ ਪੈਂਦਾ ਆ। ਸੋ ਲਾਈਕ ਫਿਰ ਅਸੀਂ ਉਹਨਾਂ ਦੀ ਐਪਲੀਕੇਸ਼ਨ ਜ਼ਰੂਰ ਕੰਸੀਡਰ ਕਰਾਂਗੇ। ਦਿਖਾਓ ਲਾਸਟ ਪੇ ਸਟੱਬ, ਕੋਵਿਡ ਤੋਂ ਪਹਿਲਾਂ, ਕੋਵਿਡ ਤੋਂ ਬਾਅਦ, ਇੱਦਾਂ ਦੀਆਂ ਚੀਜ਼ਾਂ ਅਸੀਂ ਪੁੱਛਾਂਗੇ।
ਉਹ ਐਪਲੀਕੇਸ਼ਨ 'ਤੇ ਵੀ ਹੋਰ ਰਿਕੁਆਇਰਮੈਂਟਾਂ ਲਿਖੀਆਂ ਆ ਜਿਵੇਂ ਯੂ ਨੋ ਲਾਈਕ ਦਿਸ ਇਜ਼ ਇਨਕਮ ਲਿਮਿਟ ਆ ਲਾਈਕ ਯੂ ਨੋ ਲਾਸਟ ਈਅਰ ਦੀ ਤੁਹਾਡੀ ਇਨਕਮ ਕਿੰਨੀ ਸੀ ਜੇ ਉਹ ਲਾਈਕ ਯੂ ਨੋ ਸੋ ਮੈਂ ਐਗਜ਼ਾਮਪਲ ਦੇਵਾਂ ਜੇ ਪਰ ਹੁਣ ਜੇ ਇਸ ਸਾਲ ਤੁਹਾਡੀ ਇਨਕਮ 55,000 ਤੋਂ ਘੱਟ ਹੋ ਗਈ ਆ ਤੁਸੀਂ ਸਾਨੂੰ ਦੱਸ ਸਕਦੇ ਆ ਇਹ ਦਿਖਾ ਸਕਦੇ ਆ ਐਂਡ ਵੀ ਵਿਲ get back you will be eligible। ਠੀਕ ਹੈ ਜੀ। ਸੋ ਫੋਨ ਨੰਬਰ ਇੱਕ ਵਾਰੀ ਫਿਰ ਸ਼ੇਅਰ ਕਰ ਦਿਓ ਹਰਮਨ, ਜੇ ਕਿਸੇ ਲੋਕ ਆ ਜੇ ਉਹਨਾਂ ਨੂੰ ਇੰਪੈਕਟ ਹੋਇਆ ਆ ਜਿਹੜਾ ਕੋਵਿਡ ਦੇ ਕਰਕੇ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਲੇ ਆਫ ਹੋਈਆਂ ਨੇ ਜਾਂ ਹੋਰ ਕੰਮ ਘਟਿਆ ਆ, ਉਹ ਸਾਰੀਆਂ ਚੀਜ਼ਾਂ ਦੇ ਲਈ ਜਿਹੜੀ ਇਹ ਗ੍ਰਾਂਟ ਆ ਇਹਨਾਂ ਨੇ ਫਰੈਜ਼ਨੋ ਸਿਟੀ ਦੇ ਵਸਨੀਕਾਂ ਦੇ ਲਈ ਜਿਹੜੀ ਉਹ ਹੈਗੀ ਆ। ਸੋ ਫੋਨ ਨੰਬਰ ਹਰਮਨ ਇੱਕ ਵਾਰੀ ਫਿਰ ਦੱਸ ਦਿਓ। ਹਾਂਜੀ 559 ਜਿਹੜਾ ਆ ਉਹ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 5595494088 ਦੇ ਉੱਤੇ। ਹਰਮਨ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਅਤੇ ਹਰਜੋਤ ਸਿੰਘ ਜੀ ਆਪਾਂ ਜਿਹੜੀ USA ਦੇ ਉੱਤੇ ਆ ਕੇ ਜਿਹੜੀ ਉਹ ਜਾਣਕਾਰੀ ਉਹ ਸਾਂਝੀ ਕਰਨਗੇ। ਸੋ ਹਰਜੋਤ ਸਿੰਘ ਜੀ ਪ੍ਰੋਪੋਜੀਸ਼ਨ 12 ਦੇ ਉੱਤੇ ਆਪਾਂ ਜੇ ਮੁੜ ਵਾਪਸ ਆਉਂਦੇ ਆ 22 ਸੌਰੀ ਪ੍ਰੋਪੋਜੀਸ਼ਨ 22 ਦੇ ਉੱਤੇ ਜਿਹੜੇ ਆ 22 ਜੀ ਹੁਣ ਹੋਈ ਪਈ ਆ। ਸੋ ਸਾਰੇ ਪਾਸੇ ਸੋ ਇਹ ਦੇਖਣਾ ਆ ਵੀ ਇਹ 22 ਦੇ ਉੱਤੇ ਬਣਦਾ ਕੀ ਆ, ਵੀ ਲੋਕੀ ਹਾਂ ਦੇ ਵਿੱਚ ਆਉਂਦੇ ਨੇ ਜਾਂ ਨਾ ਦੇ ਵਿੱਚ ਆਉਂਦੇ ਨੇ। ਇਹਨਾਂ ਨੇ ਹੁਣ ਓਬਵੀਅਸਲੀ ਹਰਜੋਤ ਸਿੰਘ ਜੀ ਡਰਾਈਵਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਇਸ ਦੇ ਵਿੱਚ ਕੀਤੀ ਆ। ਉਹ ਜਿੱਦਾਂ ਆਪਾਂ ਕਿਹਾ ਆ ਵੀ ਜੇ 25 ਘੰਟੇ ਕੋਈ ਇੱਕ ਵੀਕ ਦੇ ਵਿੱਚ ਲਾਉਂਦਾ ਆ, ਇੱਕ ਕੈਲੰਡਰ ਕੁਆਟਰ ਦੇ ਵਿੱਚ ਐਵਰੀ ਵੀਕ ਉਹ ਲਾ ਰਿਹਾ ਆ, ਅਤੇ ਉਹਨੂੰ 82% ਤੱਕ ਜਿਹੜੀ ਹੈਲਥ ਕੇਅਰ ਆ ਉਹ ਪ੍ਰੋਵਾਈਡ ਕਰੂਗੀ। ਇਹ ਇੱਕ ਬੜੀ ਦਿਲ ਖਿੱਚਵੀਂ ਜਿਹੜੀ ਆ ਉਹ ਗੱਲ ਇਹਨਾਂ ਨੇ ਇਸ ਦੇ ਵਿੱਚ ਰੱਖੀ ਆ। ਅਤੇ ਨਾਲ ਉਹਨਾਂ ਨੇ ਕਿਹਾ ਵੀ ਉਹ ਪੇਮੈਂਟਸ ਉਹ ਵੀ ਦੇਣਗੇ ਵਰਕਰ ਦੀਆਂ ਨੈਟ ਅਰਨਿੰਗਸ ਇਨਕਲੂਡਿੰਗ ਟਿਪਸ, ਨੈਟ ਅਰਨਿੰਗ ਜਿਹੜੇ ਫਲੋਰ ਬੇਸਡ ਐਕਟ ਜਿਹੜੇ ਪਰ ਰਵੇ ਵੀ ਉਹ ਇੰਡੀਪੈਂਡੈਂਟ ਕਾਂਟਰੈਕਟਰ, ਅਤੇ ਉਹ ਟਰਾਈ ਕਰ ਰਹੇ ਆ ਵੀ ਤਾਂ ਵੀ ਆਪਾਂ ਉਹਨਾਂ ਨੂੰ ਉਹ ਜਿਹੜੀਆਂ ਸੇਵਾਵਾਂ ਜਿਹੜੀਆਂ ਉਹ ਦੇਣ। ਸੋ ਦੋਨੋਂ ਪਾਸਿਓਂ ਹੀ ਜਿਹੜੀ ਗੱਲਬਾਤ ਆ ਜਿਹੜੀ ਉਹ ਇਸ ਟਾਈਮ ਚੱਲ ਰਹੀ ਜਿਹੜੀ ਉਹ ਹੈਗੀ ਆ। ਸੋ ਪਰ ਜਿਹੜੇ ਮੇਨ ਬੈਨੀਫਿਟਸ ਹੁੰਦੇ ਆ ਜਿਹੜੀ ਕੋਈ ਵੀ ਕੰਪਨੀ ਦਿੰਦੀ ਹੈਗੀ ਆ ਤੁਹਾਡੀ, ਉਹ ਹੈਲਥ ਇੰਸ਼ੋਰੈਂਸ 100% ਜਾਂ ਜਦੋਂ ਤੁਸੀਂ ਫੁੱਲ ਟਾਈਮ ਇੰਪਲਾਈ ਆ, ਡਿਸੇਬਿਲਟੀ ਇੰਸ਼ੋਰੈਂਸ, ਤੁਹਾਡੀ ਵਰਕਰਸ ਕੌਮ ਜੇ ਬੰਦੇ ਦੀ ਡੈਥ ਹੋ ਜਾਂਦੀ $1 ਮਿਲੀਅਨ ਤੇ ਉਹ ਇਨਕਲੂਡ ਨਹੀਂ ਹੋਣਾ ਹੈਗਾ। ਸੋ ਇਹਦਾ ਮਤਲਬ ਸਿੰਪਲ ਪੰਜਾਬੀ 'ਚ ਆਪਾਂ ਦੱਸਦੇ ਜਾਈਏ, ਕਿਉਂਕਿ ਭੁਲੇਖਾ ਬਹੁਤ ਹੁੰਦਾ ਹੈ ਪ੍ਰੋਪੋਜੀਸ਼ਨ ਦਾ। ਪ੍ਰੋਪੋਜੀਸ਼ਨ 22 ਜੇ ਉਹਦੇ 'ਤੇ ਤੁਸੀਂ ਯੈਸ ਕਰਦੇ ਆ, ਉਹਦਾ ਮਤਲਬ ਇਹ ਆ ਵੀ ਜਿੰਨੇ ਵੀ ਇੰਪਲਾਈ ਹੈਗੇ ਆ ਉਹਨਾਂ ਦੇ ਉਹ ਐਪ ਬੇਸਡ ਰਾਈਡ ਸ਼ੇਅਰ ਕਰ ਰਹੇ ਹੈਗੇ ਆ, ਅਤੇ ਜਿੰਨੀਆਂ ਵੀ ਡਿਲੀਵਰੀ ਕੰਪਨੀਜ਼ ਹੈਗੀਆਂ ਉਹ ਐਜ਼ ਏ ਇੰਡੀਪੈਂਡੈਂਟ ਕਾਂਟਰੈਕਟਰ ਆ, ਇੰਪਲਾਈ ਨਹੀਂ ਹੈਗੇ। ਜੇ ਨੋ ਕਰੋਗੇ ਸੋ ਇਹਦਾ ਮਤਲਬ ਇਹ ਆ ਵੀ ਇਹ ਪਾਸ ਨਹੀਂ ਹੋਊਗੀ। ਸੋ ਯੈਸ ਦਾ ਮਤਲਬ ਇਹ ਆ ਵੀ ਇਹ ਪਾਸ ਹੋ ਜਾਊਗੀ। ਇਹ ਧਿਆਨ ਰੱਖਣ ਯੋਗ ਗੱਲ ਆ। ਪਰ ਆਪਣੇ ਸਰੋਤਿਆਂ ਨੇ ਹੁਣ ਪਿਛਲੇ ਦਿਨਾਂ 'ਚ ਦੇਖਿਆ ਹੋਣਾ, ਇਹ ਤਾਂ ਠੀਕ ਆ ਵੀ ਪੈਂਡੇਮਿਕ ਸੀ, ਇਹਦੇ ਕਰਕੇ ਉਹਨਾਂ ਨੇ ਜਿਹੜੇ ਇੰਡੀਪੈਂਡੈਂਟ ਲੋਕ ਵੀ ਸੀਗੇ ਉਹਨਾਂ ਨੂੰ ਵੀ ਅਨਪਲਾਇਮੈਂਟ ਦੇ ਦਿੱਤੀ। ਮੇਰੀ ਹਿਸਟਰੀ 'ਚ ਪਹਿਲੀ ਵਾਰੀ ਮੈਂ ਦੇਖਿਆ USA 'ਚ। ਨਹੀਂ ਤਾਂ ਜੇ ਤੁਸੀਂ W2 'ਤੇ ਕੰਮ ਕਰਦੇ ਆ ਪੇਰੋਲ 'ਤੇ ਤਦ ਹੀ ਤੁਹਾਨੂੰ ਅਨਪਲਾਇਮੈਂਟ ਮਿਲਦੀ ਆ। ਸੋ ਉਹਨਾਂ ਨੇ ਇਸ ਵਾਰੀ ਸੈਲਫ ਵਾਲਿਆਂ ਨੂੰ ਦਿੱਤੀ ਸੀ, ਕਿਉਂਕਿ ਇਹ ਇੱਕ ਤਰ੍ਹਾਂ ਨਾਲ ਮਹਾਂਮਾਰੀ ਹੋਈ ਸੀ। ਇਹ ਕੋਈ ਰੈਗੂਲਰ ਕੰਮ ਨਹੀਂ ਸੀ, ਪਲੱਸ ਫੈਡਰਲ ਗੌਰਮੈਂਟ ਵੱਲੋਂ ਪੈਸੇ ਦਿੱਤੇ ਗਏ ਸੀ, ਰਾਈਟ। ਸੋ ਜੇ ਐਜ਼ ਏ ਇੰਡੀਪੈਂਡੈਂਟ ਰਹੋਗੇ, ਫਿਊਚਰ 'ਚ ਕਿਤੇ ਕੋਈ ਬੰਦਾ ਕੰਮ ਤੋਂ ਨਿਕਲ ਜਾਂਦਾ, ਛੱਡ ਹੋ ਜਾਂਦਾ, ਕੁਛ ਵੀ ਹੋ ਜਾਂਦਾ, ਤੇ ਉਹਨੂੰ ਅਨਪਲਾਇਮੈਂਟ ਹੀ ਜਿਹੜੇ ਆ ਇਹ ਆਪੋ ਆਪਣੇ ਜਿਹੜੀ ਆ ਉਹ ਬੀਨ ਵਜਾ ਕੇ ਜਿਹੜੇ ਉਹ ਦੱਸ ਰਹੇ ਹੈਗੇ ਨੇ ਵੀ ਕਿਹੜੇ ਪਾਸੇ ਨੂੰ ਜਿਹੜਾ ਉਹ ਤੁਸੀਂ ਜਿਹੜਾ ਉਹ ਪਾਓ। ਪਰ ਜਿੱਦਾਂ ਆਪਾਂ ਦੱਸਿਆ ਵੀ ਜਿਹੜੇ ਯੈਸ ਵਾਲੇ ਆ ਉਹਨਾਂ ਨੇ ਮਿਲੀਅਨਸ ਆਫ ਡਾਲਰ ਜਿਹੜਾ ਆ ਉਹ ਇਸ ਦੇ ਵਿੱਚ ਜੇ ਇਸ ਦੇ ਉੱਤੇ ਨੋ ਹੋ ਜਾਂਦਾ ਆ ਉਹ ਯੈਸ ਜਿਹੜਾ ਉਹ ਕਰ ਰਹੇ ਆ। ਲੋਕ ਪਹਿਲੋਂ ਵੀ ਕੰਮ ਕਰਦੇ ਸੀਗੇ, ਇਹ ਆ ਵੀ ਜੇ ਨੋ ਹੋ ਜਾਂਦੀ ਤਾਂ ਟੈਕਸੀ ਬਿਜ਼ਨਸ ਰਿਵਾਈਵ ਹੋਊਗਾ। ਹੁਣ ਇੱਕ ਕਸਟਮਰ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਲੋਕੀ ਕਹਿੰਦੇ ਆ ਵੀ ਟੈਕਸੀਆਂ ਇੰਨੀਆਂ ਸਾਫ਼ ਸੁਥਰੀਆਂ ਨਹੀਂ ਸੀ ਹੁੰਦੀਆਂ ਜਿੰਨੀਆਂ ਊਬਰ ਤੇ ਲਿਫਟ ਜਿਹੜੀਆਂ ਸਾਫ਼ ਹੁੰਦਾ, ਇੱਕ ਬਹੁਤ ਜਿਹੜੀ ਸਾਬਤ ਹੋਈ ਆ। ਬਿਲਕੁਲ ਜੀ, ਟੈਕਸੀ ਵਾਲੇ ਤੁਸੀਂ ਦੇਖੋ ਵੀ ਟੈਕਸੀ ਦੀਆਂ ਪਲੇਟਾਂ ਨਿਊਯਾਰਕ 'ਚ ਇੱਕ ਟਾਈਮ ਦੇ ਉੱਤੇ 1.3 ਮਿਲੀਅਨ ਦੀਆਂ ਵਿਕਦੀਆਂ ਸੀਆਂ, ਸੈਨ ਫਰਾਂਸਿਸਕੋ 'ਚ 6 ਤੋਂ 7 ਲੱਖ ਤਾਈਂ ਹੁੰਦੀਆਂ ਸੀ। ਟੈਕਸੀ ਦੀ ਇੰਸ਼ੋਰੈਂਸ $1 ਮਿਲੀਅਨ ਤੱਕ ਰਿਕੁਆਇਰਡ ਹੁੰਦੀ ਸੀ। ਹੁਣ ਜਿਹੜੇ ਊਬਰ ਲਿਫਟ ਹੈ ਇਹਨਾਂ ਦੀ ਕੋਈ ਰਿਕੁਆਇਰਡ ਹੀ ਨਹੀਂ ਹੈਗੀ, ਹੈ ਨਾ। ਸੋ ਰੈਗੂਲਰ ਮਿਨੀਮਮ ਕਵਰੇਜ $50,000 ਤਾਈਂ ਆ ਜੋ ਵੀ ਹੈਗੀ। ਸੋ ਇਹ ਵੀ ਜਿਹੜਾ ਬਹੁਤ ਜ਼ਿਆਦਾ ਫਰਕ ਆ, ਕਿਉਂਕਿ ਜਾਂ ਤਾਂ ਫਿਰ ਬੈਲੈਂਸ ਹੋਵੇ ਨਾ। ਸੋ ਇਹ ਸਾਰਾ ਕੁਛ ਈਵਨ ਪਹਿਲਾਂ ਸਿਟੀਜ਼ ਵੀ ਸਾਰੇ ਗੌਰਮੈਂਟ ਵੀ ਨਾਲੇ ਰਲੀ ਹੋ ਸੀ ਵੱਡੀਆਂ ਕੰਪਨੀਆਂ ਦੇ, ਫਿਰ ਰੌਲਾ ਪਿਆ, ਫਿਰ ਹੁਣ ਇੱਦਾਂ ਹੋ ਗਈ ਹੈ ਨਾ। ਸੋ ਇਹ ਦੋਨੋਂ ਪਾਸੇ ਇੱਦਾਂ ਆ। ਪਰ ਆਮ ਤੁਸੀਂ ਸੋਚੋ ਵੀ ਜੇ $185 ਮਿਲੀਅਨ ਕੰਪਨੀਆਂ ਖਰਚ ਕਰ ਰਹੀਆਂ, ਇਹਦਾ ਮਤਲਬ ਵੀ ਕੁਛ ਨਾ ਕੁਛ ਤਾਂ ਕੰਪਨੀਆਂ ਨੂੰ ਫਾਇਦੇ ਵਾਲੀ ਗੱਲ ਹੋਊਗੀ,
ਬਿਲਕੁਲ ਜੀ, ਬਾਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਰੈਗੂਲਰਲੀ ਜਿਹੜੀ ਚਰਚਾ ਹੈ ਉਹ ਕਰਦੇ ਰਹਾਂਗੇ। ਸੋ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਮੈਨੂੰ ਰਾਜਕਰਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ।